ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਸ ਮੌਕੇ ਅਪਡੇਟ ਫਾਰਮਿੰਗ ਹਰ ਮੰਗਲਵਾਰ ਨੂੰ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਦਾ, ਜਿਸ ਦੇ ਵਿੱਚ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ ਕਰੀਦੀ ਆ। ਮੌਜੂਦਾ ਤੌਰ ਦੇ ਉੱਤੇ ਖੇਤੀਬਾੜੀ 'ਚ ਕੀ ਚੱਲ ਰਿਹਾ ਹੈ ਸਮੇਂ ਦੇ ਹਿਸਾਬ ਦੇ ਨਾਲ, ਤੇ ਨਾਲ ਦੇ ਨਾਲ ਜਿਹੜੇ ਐਕਸਪਰਟਸ ਆ ਉਹ ਆਉਂਦੇ ਨੇ ਤੇ ਐਡਵੋਕੇਸੀ ਕਰਦੇ ਆ ਜਾਂ ਐਕਟਿਵਿਜ਼ਮ ਕਰ ਰਹੇ ਆ। ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਜਿਹੜੀ ਸੰਸਥਾ ਆ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਉਹਨਾਂ ਦੇ ਨਾਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਨੂੰ ਤੁਹਾਡੇ ਲਈ ਪੇਸ਼ ਕਰਦੇ ਹਾਂ ਵੀ ਉਹ ਇਸ ਮੌਕੇ ਕੀ ਕੁਛ ਚੱਲ ਰਿਹਾ ਹੈ। ਤੇ ਆਪਣੇ ਨਾਲ ਪੱਗ ਤੋਂ ਜੁੜੇ ਹੋਏ ਨੇ ਜਸਬੀਰ ਸਿੰਘ ਸਿੱਧੂ ਜੀ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਜਸਬੀਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜਿਹੜੇ ਦੁਨੀਆ ਤੇ ਬੈਠੇ ਜਿੱਥੇ ਨਿਊ ਈਅਰ ਚੜ ਗਿਆ ਉਹਨਾਂ ਨੂੰ ਹੈਪੀ ਨਿਊ ਈਅਰ। ਹੈਪੀ ਨਿਊ ਈਅਰ ਜੀ ਸਾਰਿਆਂ ਨੂੰ, ਬਿਲਕੁਲ ਜੀ, ਨਵੇਂ ਸਾਲ ਦੀਆਂ ਵਧਾਈਆਂ। ਬਾਕੀ ਕੈਲੀਫੋਰਨੀਆ ਵਾਲੇ ਕਿਸਾਨ ਜਿਹੜੇ ਇੰਤਜ਼ਾਰ ਕਰ ਰਹੇ ਆ ਨਵੇਂ ਸਾਲ ਦਾ, ਜਿਹੜਾ ਉਹ ਆਉਣ ਵਾਲਾ ਆ। ਸੋ ਇਹੀ ਆਪਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਸੋਹਣਾ ਨਵਾਂ ਸਾਲ ਹੋਵੇ, ਵਧੀਆ ਹੋਵੇ, ਤੇ ਨਾਲ ਦੇ ਨਾਲ ਆਪਾਂ ਇਦਾਂ ਦੇ ਕੰਮ ਕਰੀਏ ਵੀ ਜਿਸ ਦੇ ਨਾਲ ਆਪਣੀ ਆਵਾਜ਼ ਵੀ ਜਿਹੜੀ ਉਹ ਬੁਲੰਦ ਹੋਵੇ ਤੇ ਆਪਣੇ ਜਿਹੜੇ ਇਸ਼ੂਜ਼ ਆ ਉਹਨਾਂ ਦੇ ਬਾਰੇ ਪਤਾ ਜਿਹੜਾ ਲੱਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਆਪਾਂ ਇਹੀ ਕਰਨੀ ਆ 2024 ਦੇ ਵਿੱਚ ਪੱਗ ਦੀਆਂ ਕੀ ਉਪਲਬਧੀਆਂ ਰਹੀਆਂ, ਕੀ ਕੁਛ ਉਹਨਾਂ ਨੇ ਕੀਤਾ ਤੇ ਅਗਲੇ ਸਾਲ ਦੇ ਵਿੱਚ ਕੀ ਵਿਜ਼ਨ ਜਿਹੜਾ ਆ ਉਹ ਰੱਖਦੇ ਆ, ਕੀ ਸੋਚਦੇ ਆ ਵੀ ਉਹ ਅਚੀਵ ਜਿਹੜਾ ਉਹ ਕਰਨਾ ਚਾਹੁੰਦੇ ਆ। ਉਸ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਅਪਡੇਟ ਫਾਰਮਿੰਗ ਜੋ ਕਿ 31 ਦਸੰਬਰ ਨੂੰ ਆਪਾਂ ਕਰ ਰਹੇ ਹਾਂ 2024 ਨੂੰ, ਇਸ ਸਾਲ ਦਾ ਲਾਸਟ ਆ। ਸੋ ਉਹਨਾਂ ਦੇ ਜਿਹੜੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। USDA ਦਾ NRCS ਮਹਿਕਮਾ, ਜਿਨ੍ਹਾਂ ਦੇ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ, ਗ੍ਰਾਂਟਸ ਆ, ਉਹਨਾਂ ਦੀਆਂ ਚੱਲਦੀਆਂ ਐਪਲੀਕੇਸ਼ਨਸ ਜਿਹੜੀਆਂ ਉਹ ਲੈਂਦੇ ਨੇ ਤਾਂ ਜੋ ਕਿਸਾਨਾਂ ਦੀ ਜਿਹੜੀ ਆ ਉਹ ਸਹਾਇਤਾ ਹੋ ਸਕੇ। ਇਹਨਾਂ ਪ੍ਰੋਗਰਾਮਾਂ ਬਾਰੇ, ਇਹਨਾਂ ਫੰਡਿੰਗਸ ਦੇ ਬਾਰੇ ਪਤਾ ਕਰਨ ਲਈ ਤੁਸੀਂ NRCS ਦੇ ਲੋਕਲ ਦਫ਼ਤਰ ਦੇ ਵਿੱਚ ਜਾ ਕੇ ਪੁੱਛ ਪੜਤਾਲ ਕਰ ਸਕਦੇ ਆ। ਇਸ ਦੇ ਨਾਲ ਜਸਬੀਰ ਸਿੰਘ ਨਿੱਜਰ ਜੀ ਟ੍ਰੇਸੀ ਤੋਂ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ, ਕ੍ਰੌਪ ਦੀ ਇੰਸ਼ੋਰੈਂਸ ਕਰਵਾਉਣੀ ਆ, ਉਸ ਦੇ ਬਾਰੇ ਕੋਈ ਜਾਣਕਾਰੀ ਲੈਣੀ ਆ, ਕਾਲ ਕਰੋ 5592881908 ਦੇ ਉੱਤੇ। ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਸੋ ਜਸਬੀਰ ਜੀ, ਪੱਗ ਨੂੰ ਲੈ ਕੇ ਆਪਾਂ ਜੇ ਗੱਲ ਕਰੀਏ, ਪੱਗ ਜਿਹੜੀ ਆਰਗੇਨਾਈਜੇਸ਼ਨ ਆ ਪਿਛਲੇ ਬਣੀ ਤਾਂ ਵੈਸੇ ਕਾਫੀ ਸਾਲ ਜਿਹੜੇ ਉਹ ਹੋ ਗਏ ਆ, ਪਰ ਆਪਾਂ ਦੇਖਿਆ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਦੀ ਐਕਟੀਵਿਟੀ, ਇਹਨਾਂ ਦੀਆਂ ਗਤੀਵਿਧੀਆਂ ਤੇਜ਼ ਨੇ, ਵਧੀਆਂ ਨੇ। 2024 ਨੂੰ ਕਿਸ ਤਰੀਕੇ ਦੇ ਨਾਲ ਪੱਗ ਵੱਲੋਂ ਜਿਹੜਾ ਤੁਸੀਂ ਦੇਖਦੇ ਆ, ਕਿਸਾਨਾਂ ਦੀ ਅੱਖ ਤੋਂ ਕਿਵੇਂ ਦੇਖਦੇ ਆ ਤੇ ਆਰਗੇਨਾਈਜੇਸ਼ਨ ਦੀ ਅੱਖ ਤੋਂ ਇਸ ਨੂੰ ਕਿੱਦਾਂ ਦੇਖਦੇ ਆ? ਹਾਂਜੀ ਰਾਜਕਰਨਵੀਰ, ਜਿੱਦਾਂ ਆਪਾਂ ਕਿਹਾ ਨਾ ਥੋੜਾ ਜਿਹਾ ਪਿੱਛੇ ਵੀ ਜਾ ਕੇ ਹੈ ਨਾ 2024 ਚ ਪੱਗ ਸ਼ੁਰੂ ਹੋਈ ਸੀ। ਜਿੱਦਾਂ ਬੂਟਾ ਲਾਈਦਾ, ਪਹਿਲਾਂ ਉਹਦੀ ਜੜ ਲੱਗਦੀ ਆ, ਮੁੜ ਕੇ ਫਿਰ 2 ਸਾਲ ਲੱਗ ਜਾਂਦੇ ਆ ਫਲ ਲੱਗਣ ਨੂੰ। ਆਈ ਥਿੰਕ ਜਿੱਦਾਂ ਆਪਣਾ ਤੀਜੇ ਕੁ ਸਾਲ ਫਲ ਲੱਗਦਾ, ਪੱਗ ਦਾ ਵੀ ਉਹੀ ਪੈਟਰਨ ਚੱਲ ਰਿਹਾ ਹੈਗਾ। ਤੇ ਇਸ ਵਕਤ ਲਾਸਟ ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਜਾਣੀ ਦੀ ਸਕਸੈਸ ਮਿਲੀ ਆ, ਹੈ ਨਾ, ਕਾਫੀ ਇੰਗੇਜਮੈਂਟ ਹੋਈ ਆ। ਤੇ ਪਹਿਲੇ 2 ਸਾਲ ਫਾਊਂਡੇਸ਼ਨ ਪਾਉਣ ਨੂੰ ਕਾਫੀ ਮਿਹਨਤ ਕਰਨੀ ਪਈ। ਵੀ ਜਿੱਥੇ ਜਾਣੀ ਦੀ ਉੱਥੇ ਵਿਜ਼ਨ ਨੂੰ ਸੈੱਟ ਕਰਨ ਨੂੰ, ਵਿਜ਼ਨ ਤਾਂ ਹਲੇ ਉਹੀ ਆ, ਫੋਕਸ ਵੀ ਉਹੀ ਆ, ਗੋਲਸ ਵੀ ਉਹੀ ਆ, ਉਹ ਨਹੀਂ ਚੇਂਜ ਹੋਏ। ਉਹਨੂੰ ਐਕਸੀਕਿਊਟ ਕਰਨ ਦੇ ਲਈ ਪਿਛਲੇ 2 ਸਾਲਾਂ ਤੋਂ ਹੋਈਆਂ ਤੇ ਐਰਕੀ ਕਾਫੀ ਜਾਣੀ ਦੀ ਹੋਰ ਕਾਫੀ ਵਾਧੇ ਹੋਏ ਆ। ਤੇ ਸਭ ਤੋਂ ਵੱਡੀ ਜੇ ਆਪਾਂ ਦੇਖਿਆ ਜਾਵੇ, ਕੋਈ ਵੀ ਆਰਗੇਨਾਈਜੇਸ਼ਨ ਆ ਉਹ ਪਿਓਰਲੀ ਉਹਨਾਂ ਦੇ ਮੈਂਬਰਾਂ ਤੇ ਡਿਪੈਂਡ ਕਰਦੀ ਆ, ਆਪਣੇ ਫਾਰਮਰਾਂ ਤੇ। ਉਹਨਾਂ ਦੀ ਪਾਰਟਿਸਿਪੇਸ਼ਨ ਕੀ ਆ, ਕਿੱਦਾਂ ਗੀ। ਹੁਣ ਇਸ ਵਕਤ ਆਪਣੇ ਪੱਗ ਦੇ ਵਿੱਚ ਪਾਰਟਿਸਿਪੇਟ ਕਰਨ ਨੂੰ ਕਾਫੀ ਮੈਂਬਰਸ ਹੈਗੇ ਜਿਹੜੇ ਹੋਰ ਇਨਵੋਲਵ ਹੁੰਦੇ, ਜਿਨ੍ਹਾਂ ਦੇ ਡਿਫਰੈਂਟ ਐਕਸਪਰਟੀਜ਼ ਆ। ਠੀਕ ਹੈ ਨਾ ਇਉਂ ਨਹੀਂ ਵੀ ਜਾਣੀ ਦੀ ਇੱਕ ਬੰਦੇ ਦਾ ਉਹ ਜੋ ਵੀ ਕਰੀ ਜਾਵੇ। ਜਿੰਨੇ ਵੀ ਹੁਣ ਮੈਂਬਰ ਆ, ਆਪਾਂ ਪਹਿਲਾਂ ਮੈਂਬਰਾਂ ਦਾ ਦੇਖੀਏ, ਜਿਹੜੇ ਕਿ ਜਿੱਦਾਂ ਹੁਣ ਅਰਸ਼ਦੀਪ ਸਿੰਘ ਆ, ਉਹ ਵੀ ਇੰਜੀਨੀਅਰ ਆ ਤੇ ਉਹ ਜਾਣੀ ਦੀ ਫੋਰਚੂਨ 500 ਕੰਪਨੀਆਂ 'ਚ ਕੰਮ ਕਰ ਚੁੱਕਿਆ ਹੈਗਾ। ਦੀਪ ਸਿੰਘ ਆ NRCS, ਉਹ ਵੀ ਇੰਜੀਨੀਅਰ ਆ, ਹੈ ਨਾ, ਦੇਖਦਾ। ਤੇ ਬਾਕੀ ਜਸਬੀਰ ਸਿੰਘ ਨਿੱਜਰ ਆ, ਉਹ ਵੀ ਜਾਣੀ ਦੀ ਕਾਰਪੋਰੇਟ 500 'ਚ ਕੰਮ ਕਰ ਰਿਹਾ, ਸਟਰਕਚਰ ਦਾ ਪਤਾ। ਤੇ ਫਿਰ ਜੇ ਉੱਥੇ ਦੇਖਿਆ ਜਾਏ ਵੀ ਮਨੀ ਆ ਪੰਧੇਰ, ਜੋ ਮਾਰਕੀਟਿੰਗ ਵਰਲਡ ਵਾਈਡ
ਫੋਰਚੂਨ 500 ਕੰਪਨੀ ਦੀ ਕਰਦੀ ਰਹੀ ਆ ਤੇ ਅਮੀਤ ਸ਼ਰਮਾ ਜੋ ਆਪਣਾ ਮੁੰਡਾ ਵਕੀਲ ਆ, ਜੀ, ਉਹ ਪੱਗ ਦਾ ਲੀਗਲ ਐਡਵਾਈਜ਼ਰ ਤੇ ਹੋਰ ਦੇਖਿਆ ਜਾਵੇ ਕਾਫ਼ੀ ਜਾਣੇ ਦੀ ਆਪਣੇ ਨਾਲ ਜਿਹੜੇ ਭਾਈਵਾਂਦ ਇਨਵੋਲਵਡ ਹੋਏ ਆ, ਸਾਰਿਆਂ ਦਾ ਬਹੁਤ ਹੁਣ ਨਾਂ ਲੈਣ ਨੂੰ ਤਾਂ ਲੈਂਦੇ-ਲੈਂਦੇ ਪ੍ਰੋਗਰਾਮ ਖਤਮ ਹੋ ਜਾਊਗਾ ਕਿ ਜਿਨ੍ਹਾਂ ਨੇ ਬਹੁਤ ਇਨੀਸ਼ੀਏਟਿਵ ਲਿਆ, ਜਿਨ੍ਹਾਂ ਨੇ ਕਿਹਾ ਵੀ ਅਸੀਂ ਜਾਣੀ ਦੀ ਖੇਤੀ ਨੂੰ ਡਿੱਗਣ ਨਹੀਂ ਦੇਣਾ ਇੱਥੇ, ਇਹਨੂੰ ਸਕਸੈਸ ਬਣਾਉਣਾ, ਉਹਦੇ ਤੇ ਮਿਹਨਤ ਕੀਤੀ ਆ। ਉਹਨਾਂ ਹੂੰ, ਸਾਰਿਆਂ ਦਾ ਹੀ ਧੰਨਵਾਦ। ਉਹਨਾਂ ਤੋਂ ਬਿਨਾਂ ਇਹ ਸਕਸੈਸਫੁਲ ਨਹੀਂ ਹੁੰਦਾ, ਜਿੱਦਾਂ ਅਮਰੀਕ ਸਿੰਘ ਬਸਰਾ ਗਾ, ਹਨਾ? ਉਹਦੀ ਮਿਹਨਤ ਜਿਹੜੀ ਕਿ ਹੋਈ ਆ, ਉਹ ਰਿਜ਼ਲਟ ਸ਼ੋ ਕਰ ਰਹੀ ਆ। ਹੂੰ, ਜਿਹੜੇ ਬੇਸਿਕਲੀ ਲਾਸਟ 2 ਮੇਲੇ ਲੱਗੇ ਆ ਮਡੇਰੇ ਦੇ ਵਿੱਚ, ਉਹ ਅਮਰੀਕ ਸਿੰਘ, ਅਮਰਤਪਾਲ ਨਿੱਜਰ, ਹੋਰ ਜਿਹੜੀ ਉੱਥੋਂ ਦੀ ਮਡੇਰੇ ਦੀ ਸੰਗਤ ਸੀ, ਉਹਨਾਂ ਨੇ ਉਹਨਾਂ ਦੇ ਸੰਯੋਗ ਦੇ ਨਾਲ ਕਾਫ਼ੀ ਜਾਣੀ ਦੀ ਪੱਗ ਨੂੰ ਐਸਟੈਬਲਿਸ਼ ਕਰਨ ਨੂੰ ਜਾਣੀ ਦੀ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਤੇ ਉਹਨਾਂ ਵੀਰਾਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਆ, ਹਨਾ? ਹੂੰ, ਤੇ ਜੇ ਹੁਣ ਆਪਾਂ ਦੇਖਿਆ ਜਾਈਏ ਵੀ ਪੱਗ ਦਾ ਅਸੀਂ ਫੋਕਸ ਕੀ ਆ, ਫੋਕਸ ਕਿੱਥੇ ਰਹੇ ਆ, ਜੀ, ਹਨਾ? ਹੂੰ, ਹੂੰ, ਜਿਹੜੇ ਆਪਣੇ 5 ਗੋਲ ਪਹਿਲਾਂ ਤੋਂ ਚੱਲਦੇ ਆਏ ਆ, ਹੂੰ, ਇੱਕ ਤਾਂ ਟੈਕਨੀਕਲ ਨੌਲੇਜ ਹੋਵੇ ਸੈਂਟਰ, ਜਿੱਥੇ ਕਿ ਆਪਣਾ ਪੱਗ ਤੋਂ ਪਹਿਲਾਂ ਕੋਈ ਵੀ ਨਾ ਕੋਈ ਪਲੇਟਫਾਰਮ ਨਹੀਂ ਜਿੱਥੇ ਫਾਰਮਰ ਜਾ ਕੇ ਕੋਈ ਕੁਐਸਚਨ ਪੁੱਛ ਸਕਦਾ, ਕੋਈ ਹਾਂਜੀ, ਇਨਫੋਰਮੇਸ਼ਨ ਲੈ ਸਕਦਾ, ਹਨਾ? ਹੂੰ, ਹੂੰ, ਤੇ ਬੇਸਿਕਲੀ ਸਾਰੇ ਬਲਾਈਂਡ ਦੇ ਵਿੱਚ ਚੱਲ ਰਹੇ ਆ, ਜਿੱਦਾਂ ਇੱਥੇ ਵੀ ਅੱਗੇ ਫੌਗ ਹੋ ਜਾਂਦੀ, ਪੰਜਾਬ 'ਚ ਵੀ ਜਾਣੀ ਦੀ ਤੱਕ ਜੇ ਨਹੀਂ ਚੱਲੀ ਜਾਂਦੇ ਵੀ ਆਹ ਠੀਕ ਜਿਹਾ ਹੀ ਲੱਗਦਾ ਗਾ, ਹਨਾ? ਰਾਜ ਤੇ ਹੈਗਾ ਇੱਥੇ, ਹਾਂ, ਹੂੰ, ਰਾਜ ਆ ਜਾਣੀ ਦੀ ਨਾ ਠੀਕ ਹੀ ਆ ਤੇ ਉਹ ਤਾਂ ਪਿੱਛੋਂ ਹੀ ਪਤਾ ਲੱਗਦਾ ਵੀ ਜਦੋਂ ਜਾ ਕੇ ਪਾਰਟੀ 'ਚ ਕਿਤੇ ਜਾ ਕੇ ਕਿਤੇ ਗੁਰਦੁਆਰੇ ਗੱਲ ਹੁੰਦੀ ਆ ਵੀ ਮੈਂ ਚੰਗਾ ਕੀਤਾ ਕਿ ਮਾੜਾ ਕੀਤਾ। ਪਰ ਹੁਣ ਪੱਗ ਦੇ ਨਾਲ ਲੀਸਟ ਤੁਹਾਨੂੰ ਰੀਅਲ ਟਾਈਮ ਇਨਫੋਰਮੇਸ਼ਨ ਮਿਲਣੀ ਸ਼ੁਰੂ ਹੋ ਗਈ। ਇਹ ਹੈਗਾ ਪੱਗ ਦੇ ਪਲੇਟਫਾਰਮ ਦੀ ਸਕਸੈਸ, ਹੈਨਾ? ਹੂੰ, ਜੀ, ਹੈਲਪ ਕਿੱਦਾਂ ਦੀ, ਕੋਈ ਜਾਣੀ ਦੀ ਕੋਈ ਖੇਤ 'ਚ ਇਸ਼ੂ ਆਉਂਦਾ, ਕੋਈ ਵੈਰਾਈਟੀ ਆ, ਕਿਸੇ ਨੇ ਉਹਦੇ ਬਾਰੇ ਪੁੱਛਣਾ ਗਾ ਵੀ ਕੀ ਪ੍ਰੋਬਲਮਸ ਆ, ਕੋਈ ਪ੍ਰਾਈਸਿੰਗ ਦਾ ਕੁਐਸਚਨ ਆ, ਕੋਈ ਹੋਰ ਵੀ ਕਿੰਨੀ ਕੁ ਇਨਵੈਂਟੋਰੀ ਆ, ਕੋਈ ਹੋਰ ਜਿੰਨੇ ਵੀ ਇਹ ਕੁਐਸਚਨਸ ਆਉਂਦੇ ਆ, ਜਿੰਨੀ ਪ੍ਰੋਬਲਮਸ ਆਉਂਦੀ ਆ, ਉਹ ਤੁਸੀਂ ਪਲੇਟਫਾਰਮ ਤੇ ਜਾਂਦੀ ਓਪਨਲੀ ਸ਼ੇਅਰ ਕਰ ਸਕਦੇ ਆ। ਜੀ, ਤੇ ਜੀ, ਉਹਦੇ ਨਾਲ ਸਾਰਿਆਂ ਅਵੇਅਰਨੈਸ ਬਹੁਤ ਵਧੀ ਆ, ਹੈਨਾ? ਤੇ ਸਾਰੇ ਇਨਫੋਰਮੇਸ਼ਨ ਸ਼ੇਅਰ ਵੀ ਕਰਦੇ ਆ ਓਪਨਲੀ, ਹੈਨਾ? ਜਿਹਨੇ ਕਿ ਇੱਥੇ ਜਿਹੜੀਆਂ ਪੁਰਾਣੀਆਂ ਐਸਟੈਬਲਿਸ਼ ਕੰਪਨੀਆਂ ਉਹਨਾਂ ਨੂੰ ਭਾਜੜਾਂ ਪਾਤੀਆਂ। ਕੋਈ ਹਾਂਜੀ, ਫਰਟੀਲਾਈਜ਼ਰ ਜੀ, ਕੰਪਨੀ ਹੋ ਗਈ, ਸਾਡੇ ਪੈਕਰਸ ਹੋ ਗਏ, ਪ੍ਰੋਸੈਸਰਸ ਹੋ ਗਏ, ਹੈਨਾ? ਈਵਨ ਜਾਣੀ ਦੀ ਜਿਹੜੇ ਐਰਕੀ ਜ਼ਿਆਦਾ ਹੋਇਆ, ਜਿਹੜੇ ਸਾਡੇ ਲੈਜਿਸਲੇਚਰਸ ਆ, ਉਹਨਾਂ ਦੇ ਵੀ ਕੰਨਾਂ ਦੇ ਵਿੱਚ ਇਹ ਆਵਾਜ਼ਾਂ ਜਾਣੀਆਂ ਸ਼ੁਰੂ ਹੋ ਗਈਆਂ ਵੀ ਜਾਣੀ ਦੀ ਵੀ ਸਾਨੂੰ ਕੁਝ ਨਾ ਕੁਝ ਕਰਨਾ ਪੈਣਾ ਗਾ। ਉਹ ਹੂੰ, ਪਲੇਟਫਾਰਮ ਨਾ ਤੇ ਖੜਨਾ ਪੈਣਾ, ਹਾਂ, ਹੂੰ, ਖੜਨਾ ਪੈਣਾ ਇੱਕ ਪਾਸੇ, ਹਨਾ? ਤੇ ਫਿਰ ਜਿਹੜੀ ਉਹਦੇ ਨਾਲ ਕਿ ਟੈਕਨੀਕਲ ਨੌਲੇਜ ਦੇ ਇੱਕ ਐਸਟੈਬਲਿਸ਼ ਇੱਕ ਸੈਂਟਰ ਹੋ ਗਿਆ, ਜਿਹੜਾ ਕੈਲੀਫੋਰਨੀਆ 'ਚ ਮਿਸਿੰਗ ਆ। ਇਹ ਕੰਮ ਬੇਸਿਕਲੀ ਫਾਰਮ ਬਿਊਰੋ ਕਰਦੀ ਹੁੰਦੀ ਸੀ। ਇਹ ਜੀ, ਕੰਮ ਇਹ ਛੱਡ ਦਿੱਤਾ ਗਾ, ਹਨਾ, ਹੂੰ, ਏਜੰਸੀ ਨੇ, ਤੇ ਫਾਰਮਰਾਂ ਦਾ ਕੋਈ ਵੀ ਜਾਣੀ ਆਪਾਂ ਕਹਿ ਦਿਓ ਵਾਲੀ ਵਾਰਸ ਹੈ ਨੀ ਗਾ। ਹਾਂ, ਆਪਣੇ ਲਈ ਉਹਨਾਂ ਨੂੰ ਹੁਣ ਆਪ ਹੀ ਕਰਨਾ ਪੈਣਾ, ਨਹੀਂ ਤਾਂ ਕੋਈ ਬਾਂਹ ਹੋਰ ਤਾਂ ਫੜਦਾ ਨਹੀਂ। ਹੋਰ ਤਾਂ ਫਰਦਾ ਨਹੀਂ। ਮੈਂ ਹੁਣੇ ਇੱਕ ਕੰਪਨੀ ਦੇ ਨਾਲ ਅਸੀਂ ਐਂਗੇਜ ਕਰ ਰਹੇ ਸੀਗੇ ਕਮਰਸ਼ੀਅਲੀ, ਉਹਨਾਂ ਦਾ ਠੀਕ ਹੈ, ਲਿਖਿਆ ਤੇ ਉਹਨਾਂ ਦੀ ਪਹਿਲਾਂ ਜਾਣਦੀ ਦੇਖੋ ਪੱਗ ਦੀ ਸਕਸੈਸ ਇੰਨੀ ਆ, ਹਨਾ? ਜਦੋਂ ਉਹਨੇ ਮੇਰਾ ਨਾਮ ਪੜ੍ਹਿਆ, ਉਹਨੇ ਹੂੰ, ਉਹ ਉਹਦੇ ਓਨਰ ਨੂੰ ਈਮੇਲ ਚਲੀ ਗਈ, ਠੀਕ ਹੈ, ਹੂੰ, "ਜਸਵੀਰ ਹੂੰ, ਆ ਤੂੰ ਪੱਗ ਤੋਂ ਆ?" "ਹਾਂ।" ਕਹਿੰਦਾ, "ਕੋਈ ਗੱਲ ਨਹੀਂ, ਬਸ ਇਹ ਤੋਂ ਬਾਅਦ ਤੇਰੇ ਲਈ ਅਸੀਂ ਸਾਰੇ ਖੁੱਲੇ ਆ, ਜੋ ਵੀ ਕੋਈ ਕੰਮ ਕਰਨਾ ਮੰਗਦਾ।" ਨਹੀਂ ਚਲੋ ਚੰਗੀ ਗੱਲ ਆ, ਤੇ ਆਪਾਂ ਰੈਕਗਨਾਈਜੇਸ਼ਨ ਮਤਲਬ ਮਿਲੀ ਆ, ਹੂੰ, ਰੈਕਗਨਾਈਜ਼ ਹੋ ਰਹੇ ਆ ਸਾਰੀ ਕੈਲੀਫੋਰਨੀਆ ਦੇ ਵਿੱਚ ਤੇ ਸਾਰੀ ਇੰਡਸਟਰੀ 'ਚ, ਹਨਾ? ਹੂੰ, ਇਹ ਹੋ ਸਕਦਾ ਵੀ ਜਾਣੀ ਦੀ ਪੱਗ ਨੂੰ ਸਾਰੇ ਜਾਣਦੇ ਆ, ਜਿਹੜਾ ਮੇਨ ਗੋਲ ਆ ਵੀ ਜਾਣੀ ਪੱਗ ਦੇ ਜਦੋਂ ਕੰਟੀਨਿਊਏਸ਼ਨ ਹੁੰਦੀ ਹੋਊਗੀ, ਜਿਹੜੇ ਗਾਹਾਂ ਕਿਉਂ ਸੇਵਾਦਾਰ ਚੇਂਜ ਹੁੰਦੇ ਰਹਿੰਦੇ ਆ। ਹਾਂਜੀ, ਇਹ ਤਾਂ ਹੈ ਹੀ ਹੈ, ਉਹ ਤਾਂ ਹੂੰ, ਹੁੰਦੇ ਰਹਿਣੇ ਆ ਕਿ ਬਾਹਲਾ ਚਿਰ ਜਦੋਂ ਇੱਕ ਵਾਰੀ ਸਾਲਿਡ ਫਾਊਂਡੇਸ਼ਨ ਤੇ ਹੋ ਗਿਆ, ਚੇਂਜਸ ਆਈ ਜਾਣ ਤੇ ਉਹਦੇ ਨਾਲ ਜਾਣੀ ਪੱਗ ਦੀ ਸਕਸੈਸ ਵਧੀ ਜਾਵੇ। ਹੂੰ, ਤੇ ਉਹਦੇ ਨਾਲ ਫਿਰ ਜਾਣੀ ਹੁਣ ਸਾਰੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਜਾਣੀ ਆਪਾਂ ਜਿੰਨੇ ਵੀ ਪ੍ਰੋਗਰਾਮ ਕੀਤੇ ਆ, ਉਹ 'ਚ ਪਾਰਟਿਸਿਪੇਸ਼ਨ ਵੀ ਹੋ ਰਹੀ ਆ। ਭਾਵੇਂ ਠੀਕ ਹੈ, ਅਸੀਂ ਕਹੀਦਾ ਵੀ ਓਨੀ ਨਹੀਂ ਜਿੰਨੀ ਅਸੀਂ ਆਪ ਖੁਦ ਮੰਗਦੇ ਆ, ਵੀ ਉਹ ਹੂੰ, ਜ਼ਿਆਦਾ ਹੋਵੇ। ਪਰ ਫਿਰ ਵੀ ਜਾਣੀ ਜਿਹੜੀਆਂ
ਗਵਰਨਮੈਂਟ ਏਜੰਸੀਜ਼ ਆ, ਕੋਈ ਵੀ ਆ, ਉਹਨਾਂ ਦੇ ਐਕਸਪੈਕਟੇਸ਼ਨ ਤੇ ਅਸੀਂ ਕਾਫੀ ਹਾਈ ਆ, ਹਨਾ। ਤੇ ਦੂਸਰਾ ਜਿਹੜਾ ਅਸੀਂ ਕੀਤਾ ਸੀ ਵੀ ਨੌਲੇਜ ਸੈਂਟਰ ਇਸ ਵਕਤ ਕੋਈ ਵੀ ਕਿਹੜੇ ਵੀ ਕਰਾਫਟ ਤੇ ਕੋਈ ਪੁੱਛ ਸਕਦਾ, ਉਹਨੂੰ ਆਂਸਰਸ ਮਿਲ ਜਾਂਦੇ ਆ। ਹੂੰ। ਦੂਸਰਾ ਹੈਗਾ ਗਾ ਵੀ ਜਿਹੜਾ ਓਵਰਆਲ ਪੀਐਨਐਲ ਕਹਿ ਲਓ, ਫੋਰਚੂਨ 500 ਚ ਇਕਨੋਮਿਕਸ ਇੰਪੈਕਟਸ ਆ ਜਿਹੜੇ, ਉਹਨਾਂ ਦਾ ਅਸੀਂ ਕੀ ਕਰ ਸਕੀਏ। ਹੂੰ, ਹੂੰ। ਥੋੜਾ ਕੰਮ ਹੋਇਆ, ਜਿੱਦਾਂ ਹੁਣ ਦੇਖੋ ਆਪਾਂ ਫਰਟੀਲਾਈਜ਼ਰ ਪ੍ਰਾਈਸਿਸ ਆ, ਡੀਜ਼ਲ ਪ੍ਰਾਈਸਿਸ ਆ, ਉਹਨਾਂ ਤੇ ਕਾਫੀ ਕੰਮ ਹੋ ਗਿਆ। ਠੀਕ ਹੈ। ਹੂੰ, ਹੂੰ। ਪਹਿਲਾਂ ਜਦੋਂ ਪੱਗ ਸ਼ੁਰੂ ਹੋਈ ਆ, ਜਿੱਥੋਂ ਇੰਪੈਕਟ ਪੈਣੇ ਸ਼ੁਰੂ ਹੋਏ ਸੀਗੇ, ਮੋਸਟਲੀ ਜਾਣੀ ਦੀ ਜਿਹੜੇ ਇਹ ਫਰਟੀਲਾਈਜ਼ਰ ਕੰਪਨੀਜ਼ ਵੀ ਹੈਗੀਆਂ, ਕੈਮੀਕਲ ਕੰਪਨੀਜ਼ ਆ, ਇਹ ਸਾਰੇ ਡਿਸਟ੍ਰੀਬਿਊਟਰਸ ਆ। ਹੂੰ। ਜਦੋਂ ਇਹ ਡਿਸਟ੍ਰੀਬਿਊਟ ਕਰਦੇ ਆ, ਇਹਨਾਂ ਨੇ ਆਪਦਾ ਮਾਰਜਨ ਬਹੁਤ 3-4 ਗੁਣਾ ਲਾਇਆ ਹੁੰਦਾ। ਜਾਂਦੀ ਜੋ ਜੀ ਕਰਦਾ ਉਹ ਲਾਉਂਦੇ ਆ। ਜਿੱਦਾਂ ਦਾ ਲੱਗੇ ਆ। ਜਿੱਦਾਂ ਦਾ ਲੱਗਦੇ ਆ। ਆਪਾਂ ਪਹਿਲਾਂ ਅਵੇਅਰਨੈਸ ਕਰ ਦਿੱਤਾ ਵੀ ਹੁਣ ਬਦਾਮਾਂ ਦੀ ਆ ਰਿਹਾ, ਗ੍ਰੇਪ ਦਾ ਆ ਰਿਹਾ, ਵੀ ਇਸ ਟਾਈਮ ਤੁਸੀਂ ਆਹ ਸਪਰੇਅ ਕਰਨੀ ਆ, ਉਹਦਾ ਕਾਸਟ ਆ ਹੋਣਾ ਚਾਹੀਦਾ, ਤੇ ਇੱਥੋਂ ਲੈ ਸਕਦੇ ਆ। ਹਾਂਜੀ, ਇਸ ਵਾਰ ਆਪਾਂ ਇਹ ਬਿਲਕੁਲ ਸਮੇਂ ਸਿਰ ਨਾਲ-ਨਾਲ ਦੱਸਦੇ ਰਹੇ ਵੀ ਆਹ ਵਕਤ ਆ ਖੇਤਾਂ 'ਚ ਆਹ ਚੀਜ਼ ਕਰਨ ਦਾ, ਤੇ ਇੰਨੀ ਕੁ ਵੈਲਿਊ ਜਿਹੜੀ ਉਹ ਤੁਹਾਡੀ ਲੱਗਣੀ ਚਾਹੀਦੀ, ਜੇ ਇਹ ਤੋਂ ਵੱਧ ਆ ਤਾਂ ਭਾਈ ਆਲੇ-ਦੁਆਲੇ ਕਰੋ, ਸ਼ਾਪਿੰਗ ਕਰੋ। ਆਲੇ ਹੂੰ। ਦੁਆਲੇ ਦੇਖੋ। ਪੱਗ ਤੋਂ ਪਹਿਲਾਂ ਇੱਕ ਚੀਜ਼ ਮੈਂ ਜਿਹੜੀ ਬਹੁਤ ਨੋਟਿਸ ਕਰਦਾ, ਪਹਿਲਾਂ ਆਪਣੇ ਜਿਹੜੇ ਪੰਜਾਬੀ ਫਾਰਮਰ ਸੀ, ਉਹ ਇੰਨੇ ਕਾਨਫੀਡੈਂਸ ਨਹੀਂ, ਸ਼ਰਮ ਮੰਨਦੇ ਸੀ ਵੀ ਹਾਂਜੀ। ਕਿਸੇ ਨੂੰ ਦੱਸ ਨਾ ਦੇਈਏ ਵੀ ਜਾਂਦੀ ਹੈ ਸਾਡੇ ਖੇਤ 'ਚ ਕੀ ਹੋ ਰਿਹਾ ਹੈਗਾ, ਹੂੰ, 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 ਕਿਹੜੀ ਹੂੰ। ਪ੍ਰਾਈਸ ਤੇ ਸਾਨੂੰ ਚੀਜ਼ ਮਿਲ ਰਹੀ ਆ। ਚਾਹੇ ਘਾਟਾ ਹੀ ਪਈ ਜਾਵੇ। ਹਾਂ, ਚਾਹੇ ਘਾਟਾ ਹੀ ਪਈ ਜਾਵੇ, ਜਾਂਦੀ ਹੋਰ ਨਾ ਅਗਲਾ ਕਹੇ ਵੀ ਜਾਂਦੀ ਤੈਨੂੰ ਖੇਤੀ ਨਹੀਂ ਕਰਨੀ ਆਉਂਦੀ, ਆਹ ਨਹੀਂ। ਉਹਦੇ ਨਾਲ ਜਿਹੜੇ ਹੁਣ ਪਿਛਲੇ 2 ਸਾਲਾਂ 'ਚ ਦੇਖਿਆ, ਸਾਰੇ ਹੀ ਜਾਣੀ ਦੀ ਕਿਉਂ ਇੱਕ ਇੰਪੈਕਟਸ ਇੰਨੇ ਪਏ ਆ, ਸਾਰੇ ਵੀ ਮੈਨੂੰ ਇੰਨਾ ਕੁ ਆਹ ਚੀਜ਼ ਉਹ ਬੰਦਾ ਓਪਨਲੀ ਡਿਸਕਸ਼ਨਸ ਹੋ ਰਹੀਆਂ ਹੈਗੀਆਂ, ਜਿਹਦੇ ਨਾਲ ਕੋਈ ਸੋਲੂਸ਼ਨ ਲੱਭਿਆ ਜਾ ਸਕਦਾ ਗਾ। ਇਹਦੇ ਨਾਲ ਜਿਹੜੇ ਫਾਰਮਰ ਦੇ ਇਨਪੁਟ ਕਾਸਟ ਆ, ਉਹ ਕਾਫੀ ਰਿਡਿਊਸ ਹੋਏ ਆ, ਹਨਾ, ਅਕ੍ਰਾਸ ਦ ਬੋਰਡ। ਤੇ ਫਿਰ ਜੇ ਅਸੀਂ ਹੁਣ ਦੇਖਿਆ ਜਾਈਏ ਬਈ ਨੈਕਸਟ ਜਿੱਥੇ ਆਉਂਦਾ ਗਾ, ਮੋਸਟਲੀ ਫਾਰਮਰ ਆਪਦਾ ਫਸਲ ਸੈੱਟ ਆਉਂਦੇ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕੋਈ ਕੀ ਜੀ, ਹੋ। ਜੀ, ਜੀ। ਹੂੰ, ਹੂੰ। ਉਹਨਾਂ ਨੂੰ ਜਿਹੜਾ ਨੌਲੇਜ ਬੇਸ ਦਿੱਤਾ ਗਾ ਵੀ ਇਕੱਲੇ ਉਹਦੇ ਪ੍ਰੋਸੈਸ ਦੇ ਵਿੱਚ ਕੀ ਜਾਂਦੀਆਂ, ਵੀ ਕਿੱਥੇ ਲੂਪ ਹੋਲਸ ਹੋ ਸਕਦੇ ਆ, ਜਿਹੜੇ ਤੁਹਾਨੂੰ ਆਪਦੇ ਆਪ ਨੂੰ ਵਾਚ ਕਰਨੇ ਚਾਹੀਦੇ ਆ। ਤੇ ਹੂੰ। ਉਹ ਫਾਰਮਰਸ ਨੇ ਕਾਫੀ ਜਾਣੀ ਦੀ ਲੋਕਾਂ ਨੇ ਅਡਾਪਟ ਕੀਤੇ ਆ, ਤੇ ਉਹਨਾਂ ਨਾਲ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਸਾਨੂੰ ਜਾਣੀ ਦੀ ਕਿੱਥੇ ਸਾਡੇ 2-4% ਐਵੇਂ ਹੀ ਕੱਟ ਲੈਂਦਾ ਬੰਦਾ, ਹਨਾ, ਵਾਧੂ ਦਾ ਹੀ ਜਾਣੀ ਦੀ ਉਹਨਾਂ ਦੀ ਹੱਕ ਦੀ ਕਮਾਈ ਜਾਣੀ ਦੀ ਉਹ ਮਰ ਰਹੀ ਆ। ਹੂੰ। ਐਰਕੀ ਉਹ ਸਾਨੂੰ ਡਾਇਰੈਕਟ ਫੀਡਬੈਕਸ ਮਿਲੀਆਂ ਗੀਆਂ, ਜਿਹੜੀ ਡਾਇਰੈਕਟ ਕੰਪੈਰੀਜ਼ਨਸ ਮਿਲੀਆਂ। ਅਗਲਾ ਆਪਦਾ ਜਿਹੜਾ ਕਰਾਪ ਆ 2 ਪ੍ਰੋਸੈਸਰਾਂ ਨੂੰ ਦੇ ਦਿਓ, ਉਹਨੂੰ ਮੈਜ਼ਰ ਕਰੋ ਕਿੱਦਾਂ ਗਾ, ਹਨਾ, USDA ਦੇ, ਤੇ ਉਹ ਵੀ ਜਾਣੀ ਕਾਫੀ ਹੋਇਆ। ਤੇ ਜਦੋਂ ਫਿਰ ਗਵਰਨਮੈਂਟ ਰਿਪਰੈਜ਼ੈਂਟੇਸ਼ਨ ਆਉਂਦੀ ਆ, ਉਦੋਂ ਸਭ ਤੋਂ ਜਿਹੜੀ ਵਧਾਈ ਦੀ ਗੱਲ ਇਹ ਆ ਕਿ ਹੁਣ ਟਰੰਪ ਪ੍ਰੈਜ਼ੀਡੈਂਟ ਓਥ ਚੱਕ ਰਿਹਾ ਹੈਗਾ ਤੇ ਆਪਦੀ ਕੈਬਨਿਟ ਬਣਾ ਰਿਹਾ। ਹੂੰ। ਕੈਬਨਿਟ ਦੇ ਵਿੱਚ ਉਹ ਪੁੱਛਦੇ ਆ ਵੀ ਹਰ ਇੱਕ ਸਟੇਟ ਦੇ ਵਿੱਚ, ਹਰ ਇੱਕ ਸੈਕਟਰ 'ਚ ਕਿਹੜੀ ਆਰਗੇਨਾਈਜੇਸ਼ਨਸ ਆ, ਕਿਹੜੇ ਜਿਨ੍ਹਾਂ ਨੂੰ ਜਾਣਦੀ ਅਸੀਂ ਰੀਚ ਆਊਟ ਕਰੀਏ। ਜਦੋਂ ਐਗ ਦਾ ਨਾਂ ਆਉਂਦਾ ਕੈਲੀਫੋਰਨੀਆ 'ਚ, ਆਪਣੀ ਪੱਗ ਦਾ ਵੀ ਇੱਕ ਨਾਂ ਆਇਆ ਗਾ, ਜਿਹੜਾ ਅਸੀਂ ਵਾਸ਼ਿੰਗਟਨ ਨੂੰ ਭੇਜਿਆ ਗਾ। ਜੀ, ਬਈ ਵਾਸ਼ਿੰਗਟਨ, ਕੈਲੀਫੋਰਨੀਆ 'ਚ, ਲੋਕਲ ਮਹਿਕਮਿਆਂ 'ਚ, ਸਾਰੇ ਪਾਸੇ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਨਹੀਂ, ਮਿਲਿਆ। ਇੱਥੇ ਤਾਂ ਹੈਗਾ ਬਈ ਜਿਹੜੀ ਟਰੰਪ ਦੀ ਐਗ ਤੇ ਫੋਕਸ ਜਿਹੜੀ ਟੀਮ ਹੋਊਗੀ, ਜਦੋਂ ਹੂੰ, ਉਹਨਾਂ ਨੂੰ ਕੋਈ ਵੀ ਕੁਐਸਚਨ ਕੈਲੀਫੋਰਨੀਆ ਐਗ ਤੇ ਆਊ, ਪੱਗ ਨੂੰ ਉਹ ਪੁੱਛਣਗੇ। ਉਹ ਹੂੰ, ਤੁਹਾਨੂੰ ਐਨਗੇਜ ਹੋਊਗਾ। ਅੱਗੇ ਉਹ ਨਾਂ ਨਹੀਂ ਸੀ ਜਾਂਦੇ ਕਿਸੇ ਨੂੰ, ਉਹ ਜਾਣੀ ਦੀ ਬਹੁਤ ਲਿਮਿਟਿਡ ਗਰੁੱਪਸ ਹੁੰਦੀਆਂ ਜਿਹੜੇ ਹੈ ਨਾ, ਤੇ ਆਪਾਂ ਨੂੰ ਵੀ ਪਤਾ ਹੁਣ ਉਹ ਕਿਹੜੀ ਲਿਸਟ ਆ, ਕੌਣ-ਕੌਣ ਉਹਦੇ ਤੇ ਹੈਗਾ, ਕਿੱਦਾਂ ਹੁੰਦਾ। ਤੇ ਜੇ ਅਸੀਂ ਹੁਣ 2000 'ਚ ਇਹ ਤਾਂ ਸਾਰੇ ਗੋਲ ਸੀਗੇ ਜਿਹੜੇ ਅਕੰਪਲਿਸ਼ ਕੀਤੇ। ਜੇ ਆ ਜਾਈਏ ਵੀ ਹੁਣ 2024 'ਚ ਕੀ ਹੋਇਆ? ਜੀ, ਆਪਣੇ ਨਾਲ ਅਰਸ਼ਦੀਪ ਸਿੰਘ ਵੀ ਜੁੜ ਗਏ, ਆਪਾਂ ਉਹਨਾਂ ਨੂੰ ਵੀ ਨਾਲ ਜੋੜ ਲੈਂਦੇ ਆ, ਹਾਂਜੀ, ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਵਧਾਉਂਦੇ ਆ। ਜ਼ਰੂਰ। ਹਾਂਜੀ, ਅਰਸ਼ਦੀਪ ਸਿੰਘ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਜਸਬੀਰ ਸਿੰਘ, ਸਾਰੇ ਹਾਂਜੀ, ਸੰਗਤ ਦੀ ਜ਼ਰੂਰਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹਾਂਜੀ। ਜੀ। ਤੇ ਜੇ ਆਪਾਂ ਹੁਣ 2024 ਦਾ ਦੇਖੀਏ ਵੀ ਜਿਹੜੇ ਮੇਜਰ ਅਕੰਪਲਿਸ਼ਮੈਂਟ ਉਹ ਪੱਗ ਦੇ ਕਿਹੜੇ ਆ? ਸਭ ਤੋਂ ਵੱਡਾ ਮੇਜਰ ਅਕੰਪਲਿਸ਼ਮੈਂਟ ਇਹ ਆ ਕਿ ਕੈਲੀਫੋਰਨੀਆ ਦੇ ਵਿੱਚ ਪੱਗ ਰੈਕਗਨਾਈਜ਼ਡ ਆ ਸਾਰੀਆਂ ਜਾਣੀ ਦੀ ਗਵਰਨਮੈਂਟ ਏਜੰਸੀਆਂ ਦੇ ਵਿੱਚ। ਸਾਰੇ ਜਿਹੜੇ ਮੇਜਰ ਜਾਣੀ ਦੀ ਡਿਸਟ੍ਰੀਬਿਊਟਰ ਜਿਹੜੇ ਫਾਰਮਰਾਂ ਨੂੰ ਸਪਲਾਈ ਕਰਦੇ ਆ, ਹੈਨਾ? ਉਹਦੇ ਵਿੱਚ ਜਾਣੀ ਦੀ ਉਹ ਹੁਣ ਪੱਗ ਨੂੰ ਰੈਕਗਨਾਈਜ਼ ਕਰਦੇ ਆ ਵੀ ਜਾਣੀ ਦੀ ਸਾਨੂੰ ਜਾਣੀ ਦੀ ਇਨਵੋਲਵ ਹੋਣਾ ਜਾਣੀ ਦੀ ਇੱਕ ਮੇਜਰ ਇੱਕੋ ਹੀ ਇੱਕ ਗਰੁੱਪ ਆ ਜਿਹੜਾ ਫਾਰਮਰਾਂ ਨੂੰ ਰਿਪਰੈਜ਼ੈਂਟ ਕਰਦਾ ਕੈਲੀਫੋਰਨੀਆ 'ਚ। ਗਰੁੱਪਸ ਬਹੁਤ ਆ ਜਿਹੜੇ ਐਕਟਿਵਲੀ ਵਰਕ ਕਰ ਰਹੇ ਆ, ਹੈਨਾ? ਠੀਕ ਹੈ। ਤੇ ਉਹਦੇ ਨਾਲ ਜੋ ਜਾਣੀ ਦੀ ਆਪਾਂ ਨੂੰ ਸਕਸੈਸ ਜਿੱਥੇ ਮਿਲਦੇ ਆ ਉਹ ਹੈਗਾ ਗਾ ਕਿ ਹੁਣ ਦੇਖੋ ਜਿਹੜੀ ਵਾਈਸੇਲੀਆ ਮੀਟਿੰਗ ਜਿਹੜਾ DWR ਆ ਪਾਣੀ ਦੇ ਜਿੰਨੇ ਇਸ਼ੂ ਰਿਲੇਟਡ ਆ ਰਹੇ ਆ ਸਿਗਮਾ ਦੇ, ਉਹਦੇ ਵਿੱਚ ਪੱਗ ਮੇਨ ਸਟ੍ਰੀਮ ਤੇ ਇਨਵੋਲਵ ਹੋਈ ਪਈ ਆ ਤੇ ਉਹ ਸਾਤੋਂ ਇਨਪੁਟਸ ਲੈ ਰਹੇ ਆ ਤੇ ਹੋਰ ਡੇਟਾ ਵੀ ਬਹੁਤ ਮੰਗ ਰਹੇ ਆ ਵੀ ਜੇ ਅਸੀਂ ਫਾਰਮਰਾਂ ਦੀ ਹੈਲਪ ਕਰਨੀ ਆ, ਸਾਨੂੰ ਕੀ ਚਾਹੀਦਾ ਤੇ ਅਸੀਂ ਕਿੱਦਾਂ ਇਕੱਠੇ ਕੰਮ ਕਰ ਸਕਦੇ ਆ। ਸੋ ਇਹ ਤੁਸੀਂ ਸੋਚਦੇ ਆ ਵੀ ਇੱਕ ਵੱਡੀ ਪ੍ਰਾਪਤੀ ਜਿਹੜੀ ਆ ਪੱਗ ਦੀ ਜਿਹੜੀ ਉਹ ਰਹੀ ਆ? ਹਾਂਜੀ, ਦੇਖੋ ਸਾਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀਗਾ ਖੇਤੀ 'ਚ 2-4 ਸਾਲ ਪਹਿਲਾਂ ਵੀ ਪੰਜਾਬੀ ਵੀ ਹੈਗੇ ਆ, ਹੈਨਾ? ਅਸੀਂ ਆਪਦੇ ਖਾੜੇ ਦੇ ਵਿੱਚ ਤਾਂ ਥਾਪੀਆਂ ਮਾਰਦੇ ਸੀਗੇ, ਪਰ ਜਾਣੀ ਜਿੱਥੇ ਉਹ ਸਟੇਟ ਦਾ ਗੱਲ ਆਉਂਦੀ, ਫੈਡਰਲ ਦੀ ਗੱਲ ਆਉਂਦੀ, ਉੱਥੇ ਅਸੀਂ ਰੈਕਗਨਾਈਜ਼ ਨਹੀਂ ਸੀ। ਉੱਥੇ ਕੋਈ ਪੁੱਛਦਾ ਨਹੀਂ ਸੀ। ਉੱਥੇ ਕੋਈ ਸਾਨੂੰ ਪੁੱਛਦਾ ਨਹੀਂ ਸੀਗਾ, ਹੈਨਾ? ਲੀਸਟ ਹੁਣ ਜਿਹੜੀ ਮੇਨ ਅਕੰਪਲਿਸ਼ਮੈਂਟ ਆ, ਹੁਣ ਕੋਈ ਪੁੱਛਦਾ ਗਾ, ਕੋਈ ਈਮੇਲ ਕਰਦਾ ਗਾ ਬਈ ਤੁਸੀਂ ਜਾਣਦੀ ਆਹ ਲਾਜ਼ ਆ ਰਹੇ ਆ, ਤੁਸੀਂ ਸਾਡੇ ਨਾਲ ਰਲ ਕੇ ਚੱਲੋ, ਚਾਹੇ ਇਸ ਲਾਜ਼ ਨੂੰ ਇੰਡੋਰਸ ਕਰੋ ਗਾਹਾਂ ਨੂੰ, ਹੈਨਾ? ਤੇ ਉਹ ਜਿੰਨੀਆਂ ਮੇਨ ਆਰਗੇਨਾਈਜੇਸ਼ਨ ਪਾਣੀ ਦੀਆਂ ਉਹ ਵੀ ਰੀਚ ਆਊਟ ਕਰ ਰਹੀਆਂ, CSU ਕੈਂਪਸ ਯੂਨੀਵਰਸਿਟੀਆਂ ਉਹਨਾਂ ਨਾਲ ਡੀਪ ਇਨਵੋਲਵਮੈਂਟ ਆ, ਹੈਨਾ? ਇਹ ਚੀਜ਼ਾਂ ਨੂੰ ਟਾਈਮ ਲੱਗਦਾ ਪਰ ਇਹ ਸੌਖੀਆਂ ਨਹੀਂ ਐਸਟੈਬਲਿਸ਼ ਕਰਨੀਆਂ, ਇਹ ਸਾਰੇ ਮੈਂਬਰਸ਼ਿਪਾਂ ਦੀ ਹੈਲਪ ਤੇ ਆ। ਜਦੋਂ ਮੰਡੇਰੇ ਦੇ ਵਿੱਚ ਮੇਲਾ ਲੱਗਿਆ ਜਿੱਥੇ 2000 ਲੋਕ ਆਏ, ਉਹਦੇ ਵਿੱਚ 25% ਨਾਨ ਪੰਜਾਬੀ ਸੀ। ਜੀ। ਜੋ ਪ੍ਰੈਜੈਂਟੇਸ਼ਨਾਂ ਉੱਥੇ ਹੋਈਆਂ, ਅਸੀਂ ਜਾਣਦੀ ਜੋ ਉਹਨਾਂ ਨੂੰ ਵਿਜ਼ਨ ਦਿਖਾਈ, ਲੋਕਾਂ ਨੂੰ ਕੁਐਸਚਨ ਜਿਹੜੇ ਲੈ ਕੇ ਆਉਂਦੇ ਉਹਨਾਂ ਨੂੰ ਪੁੱਛਿਆ, ਉਹ ਕੁਐਸਚਨ ਜਾ ਕੇ ਉਹ ਸਟੇਟ, ਫੈਡਰਲ ਤੇ ਦੂਸਰੇ ਡਿਪਾਰਟਮੈਂਟਾਂ ਨੂੰ ਵੀ ਪੁੱਛੇ ਜਾਂਦੇ ਆ। ਇਸ ਕਰਕੇ ਨਾ ਇਹ ਬਹੁਤ ਵੱਡੀ ਅਕੰਪਲਿਸ਼ਮੈਂਟ ਆ ਜਿਹੜੀ ਕਿ ਮੰਡੇਰੇ ਆਪਣੇ ਪੰਜਾਬੀ ਮੇਲੇ ਨੇ ਕੀਤੀ ਸੀ। ਜਿਹੜਾ ਫਾਰਮਿੰਗ ਮੇਲਾ ਜਿਹੜਾ ਹੋਇਆ ਸੀ ਪੱਗ ਦੇ ਜੀ। ਪੱਗ ਦੇ ਤੇ ਥਰੂ ਤੇ ਜਿਹੜੀ ਮੰਡੇਰੇ ਦੀ ਸੰਗਤ ਸੀ ਉਹਨਾਂ ਨੇ ਬਹੁਤ ਜਾਣੀ ਦੀ ਮਿਹਨਤ ਕੀਤੀ ਜੀ। ਉਹਦਾ ਫਲ ਮਿਲ ਰਿਹਾ ਗਾ। ਆਪਣਾ ਜਸਬੀਰ ਜੀ, ਅਰਸ਼ਦੀਪ, ਮੈਂ ਤੁਹਾਨੂੰ ਹੁਣ ਇਹ ਪੁੱਛਣਾ ਚਾਹੁੰਦਾ ਵੀ ਇਸ ਸਾਲ ਦੇ ਜਿਹੜੇ ਚੈਲੰਜਸ ਜਿਹੜੇ ਉਹ ਕੀ ਰਹੇ? ਇੱਕ ਤਾਂ ਚਲੋ ਰੈਕੋਗਨਾਈਜ਼ ਕਰਾਉਣਾ, ਉਹ ਇੱਕ ਵਧੀਆ ਉਪਲਬਧੀ ਜਿਹੜੀ ਉਹ ਰਹੀ ਆ। ਇਸ ਦੇ ਨਾਲ ਬਹੁਤ ਸਾਰੇ ਲੋਕ ਖੇਤੀ 'ਚ ਆਉਣਾ ਚਾਹੁੰਦੇ ਹੋਣਗੇ, ਉਹਨਾਂ ਦੇ ਲਈ ਵੀ ਪੱਗ ਨੇ ਹੈਲਪ ਕੀਤੀ, ਉਹਨਾਂ ਨੂੰ ਸਲਾਹ ਦਿੱਤੀ, ਆਹ ਕਰਨਾ ਚਾਹੀਦਾ, ਇੱਥੇ ਲੈਣੀ ਚਾਹੀਦੀ, ਏਦਾਂ ਨਹੀਂ ਕਰਨੀ ਚਾਹੀਦੀ, ਕਿਉਂਕਿ ਵਾਈਟ ਲੈਂਡ ਦਾ ਰੌਲਾ ਬਹੁਤ ਰਿਹਾ ਅਰਸ਼ਦੀਪ ਸਿੰਘ ਇਸ ਸਾਲ ਦੇ ਵਿੱਚ। ਪਾਣੀ ਦਾ ਮਸਲਾ ਜਿਹੜਾ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ, ਆਪਾਂ ਕੈਲੀਫੋਰਨੀਆ ਦੀ ਖੇਤੀ ਜੇ ਗੱਲ ਕਰੀਏ, ਖਾਸ ਕਰਕੇ ਵੈਲੀ ਦੀ ਜੇ ਗੱਲ ਕਰੀਏ ਤਾਂ ਇੱਥੇ ਰਿਹਾ। ਇਹਦੇ ਚੈਲੰਜਸ ਕਿੱਦਾਂ ਤੁਸੀਂ ਦੇਖੇ ਇਸ ਸਾਲ ਦੇ ਵਿੱਚ ਅਰਸ਼ਦੀਪ? ਨਹੀਂ, ਦੇਖੋ ਇਹ ਚੈਲੰਜ ਰਾਜਸਥਾਨ ਜੀ ਪਹਿਲਾਂ ਤੋਂ ਹੈਗੇ ਹੀ ਆਪਣੇ ਕੋਲ, ਹਨ ਤੇ ਪਾਣੀ ਦਾ ਜਾਂ ਜਿਹੜੇ ਨਵੇਂ ਲੋਕਾਂ ਨੇ ਬਹੁਤ ਖੋਲਾਂ ਕੀਤੀਆਂ ਸਾਲ 'ਚ, ਤੇ ਉਹ ਕੁਐਸਚਨ ਸਾਰਿਆਂ ਦੇ ਸੇਮ ਹੀ ਹੁੰਦੇ ਆ ਵੀ ਆਹ ਜ਼ਮੀਨ ਲੈਣੀ ਆ, ਇਹਦਾ ਕੀ ਹੈਗੇ ਆ ਵਧੀਆ ਕੀ ਨਹੀਂ, ਹੈ ਨਾ? ਜਾਂ ਜਿਨ੍ਹਾਂ ਦੀ ਆਲਰੇਡੀ ਓਨ ਕਰਦੇ ਆ ਉਹਨਾਂ ਦੇ ਕੀ ਚੈਲੰਜਸ ਨੇ, ਵੀ ਉਹਨਾਂ ਦਾ ਗਾਹਾਂ ਜਿਹੜਾ ਬਿਜ਼ਨਸ ਪਲਾਨ ਕਿਹੋ ਜਿਹਾ ਹੋਣਾ ਚਾਹੀਦਾ। ਇਹਦੇ ਤੇ ਬਹੁਤ ਐਤਕੀ ਐਫਰਟ ਲੱਗੀ ਆ ਹੁਣ, ਤੇ ਇੰਨਾ ਕੁ ਤਾਂ ਆਪਾਂ ਹੁਣ ਕਹਿ ਸਕਦੇ ਹਾਂ ਵੀ ਘੱਟੋ ਘੱਟ ਆਪਣੇ ਜਿਹੜੇ ਗਰੋਅਰ ਨੇ ਪੱਗ ਦੇ, ਉਹਨਾਂ ਨੂੰ ਤਾਂ ਪਤਾ ਵੀ ਕੀ ਹੋ ਰਿਹਾ ਤੇ ਕੀ ਆ ਰਿਹਾ ਇਨ ਫਿਊਚਰ 'ਚ, ਹੈ ਨਾ? ਪਾਣੀ ਵਾਲੇ ਇਸ਼ੂ ਨੂੰ ਲੈ ਕੇ ਜਾਂ ਸਿਗਮਾ ਦੇ ਇੰਪੈਕਟ। ਤੇ ਜਿਹੜਾ ਪਿਛਲੇ ਸਾਲਾਂ 'ਚ 10 ਸਾਲਾਂ 'ਚ ਬਾਕੀ ਸਾਰਿਆਂ ਦੇ ਫੇਲ ਹੋਏ ਆ ਡਿਲੀਵਰ ਕਰਨ 'ਚ ਮੈਸੇਜ, ਉਹ ਐਜ਼ ਏ ਔਰਗਨਾਈਜੇਸ਼ਨ ਵੱਡੀ ਪ੍ਰਾਪਤੀ ਆ ਵੀ ਸਾਰਿਆਂ ਨੂੰ ਅਵੇਅਰਨੈਸ ਉਹ ਕ੍ਰੀਏਟ ਕਰਤੀ ਹੈ। ਤਾਂ ਹੀ ਤਾਂ ਜਾ ਕੇ ਜਿਵੇਂ ਹੁਣ ਆਪਾਂ ਵਾਈਸੇਲੀਆ ਮੀਟਿੰਗ ਦੀ ਗੱਲ ਕੀਤੀ ਆ, ਜਾਂ ਇਹਦੋਂ ਬਿਨਾਂ ਵੀ ਆਪਾਂ ਮੀਟਿੰਗ 'ਚ ਜਾਂਦੇ ਹਾਂ, ਉੱਥੇ ਜਾ ਕੇ ਆਪਣੇ ਉਹਨਾਂ ਦੇ ਕੁਐਸਚਨ ਕਰਦੇ ਆ। ਕੁਐਸਚਨ ਤਾਂ ਹੀ ਕਰਦੇ ਨਾ ਜੇ ਪਤਾ, ਤੇ ਇਹ ਬਹੁਤ ਵੱਡੀ ਆਪਣੀ ਅਚੀਵਮੈਂਟ ਆ। ਜਿਹੜਾ ਬਾਕੀ ਨਾਲ ਦੀ ਨਾਲ ਡੇ ਟੂ ਡੇ ਇਨਪੁਟ ਆਪਾਂ ਉਹ ਪ੍ਰੋਵਾਈਡ ਕਰਦੇ ਰਹੇ ਨੇ। ਜੀ।
ਜੀ ਜਸਬੀਰ ਭਾਜੀ ਤੁਸੀਂ ਇਸ ਦੇ ਵਿੱਚ ਹੋਰ ਕੋਈ ਐਡ ਕਰਨਾ ਚਾਹੁੰਦੇ ਗੱਲ ਦੇ ਵਿੱਚ? ਯਾ ਜੋ ਨਾ ਇੱਥੇ ਇੱਕ ਤਾਂ ਜਿਹੜੇ ਨਵੇਂ ਫਾਰਮਰ ਆਉਂਦੇ ਆ, ਜਿਹੜੇ ਦੂਸਰੇ ਵੀ ਜਿਹੜੇ ਚਿਰਾਂ ਦੇ ਵੀ ਲੋਕੀ ਖੇਤੀ ਕਰਦੇ ਆ ਨਾ, ਸਾਡੇ ਕਲਾਈਮੇਟ ਨੇ ਬਹੁਤ ਇੰਪੈਕਟ ਪਾ ਦਿੱਤਾ ਕਿ ਉਹਨਾਂ ਦੀ ਜਿਹੜੀ ਯੀਲਡ ਆ ਨਾ ਬਹੁਤ ਘਟ ਗਈ ਆ, ਕਿਸੇ ਦੀ 20, 25, 50% ਤੱਕ ਵੀ ਘਟੀ ਆ, ਹੂੰ। ਹੈਨਾ? ਬਈ ਉਹ ਯੀਲਡ ਘਟਣ ਦੇ ਕਾਰਨ ਕੀ ਆ ਤੇ ਉਹਨਾਂ ਦੇ ਪੋਟੈਂਸ਼ੀਅਲ ਸੋਲੂਸ਼ਨਸ ਕੀ ਹੋ ਸਕਦੇ ਆ? ਜੀ। ਤੇ ਲੋਕ ਜਾਣਦੇ ਜਿਹੜੇ ਆਪਾਂ ਨੂੰ ਜਦੋਂ ਆਪਾਂ ਹੁਣ ਰੇਡੀਓ ਪ੍ਰੋਗਰਾਮ ਕਰਦੇ ਆ, ਚਾਹੇ ਪੱਗ ਪੇਜ ਤੇ ਪਾਉਂਦੇ ਆ, ਉਸ ਤੇ ਜਾਣਦੀ ਕਾਫੀ ਕਾਲਸ ਆਉਂਦੀਆਂ, ਜਿਹੜਾ ਅਸੀਂ ਥ੍ਰੈਸ਼ਹੋਲਡਸ ਤਾਂ ਸਾਰੇ ਹੀ ਦੱਸਦੇ ਆ, ਬਈ ਸਟੇਟ ਦੇ ਵਿੱਚ ਤੁਸੀਂ ਆਹ ਕਰਾਪ ਆ, ਉਹਦੀ ਆਹ ਯੀਲਡ ਹੋਣੀ ਚਾਹੀਦੀ ਆ, ਜੇ ਤੇ ਇੰਨੀ ਨਹੀਂ ਆਉਂਦੀ, ਤੁਹਾਡੇ ਕੋਈ ਨਾ ਕੋਈ ਚੈਲੰਜ ਆ, ਉਹਦੇ 'ਚ ਗਾਹਾਂ ਇਸ਼ੂ ਡਿਫਾਈਨ ਕਰਨੇ, ਉਹਨਾਂ ਨੂੰ ਉੱਥੇ ਭੇਜਣਾ ਜਿੱਥੋਂ ਹੈਲਪ ਮਿਲ ਸਕਦੀ ਆ, ਹੈਨਾ? ਉਹ ਜਾਣਦੀ ਕਾਫੀ ਕੰਮ ਉਹਦੇ ਤੇ ਹੋਇਆ। ਬਾਕੀ ਜਿਹੜੇ ਚੈਲੰਜਸ ਰਹਿੰਦੇ ਆ ਨਾ ਉਹ ਹੈਗੇ ਆ ਵੀ ਜਿਹੜੇ ਸਾਡੇ ਗਰੋਅਰ ਆ ਉਹ 20% ਤਾਂ ਕਾਫੀ ਐਕਟਿਵ ਆ ਤੇ ਅਵੇਅਰ ਆ। ਠੀਕ ਹੈ। ਤੇ ਜਿਹੜੇ 30% ਹੋਰ ਮੈਂਬਰ ਆ ਉਹ ਰੈਗੂਲਰਲੀ ਜਾਣੀ ਦੀ ਅਪਡੇਟਸ ਪੜ੍ਹਦੇ ਆ, ਜਦੋਂ ਸਾਨੂੰ ਪ੍ਰਾਈਵੇਟਲੀ ਮਿਲਦੇ ਆ ਉਹ ਜਾਣੀ ਦੀ ਉੱਥੋਂ ਫਿਰ ਕੁਐਸਚਨ ਸ਼ੁਰੂ ਹੁੰਦੇ ਆ, ਉੱਥੋਂ ਡਾਇਲਾਗ ਸ਼ੁਰੂ ਹੁੰਦਾ ਹੋ ਸਕਦੇ ਆ। ਠੀਕ ਹੈ ਜੀ। ਇਹ ਆਪਣੇ ਬਹੁਤ ਜਿਹੜੇ ਜਿਹੜੀ ਸਾਡੇ ਦੇ ਵਿੱਚ ਵੀ ਹਲੇ ਅਸੀਂ ਮੇਨ ਫੋਕਸ ਰਹੀ ਆ ਫ੍ਰੈਸਨੋ ਤੇ ਆਹ ਮਡੇਰਾ ਕਾਉਂਟੀਜ਼ ਦੇ ਵਿੱਚ। ਠੀਕ ਹੈ ਜੀ। ਹਲੇ ਸਾਨੂੰ ਆਪ ਨੂੰ ਵੀ ਜਾਣਦੀ ਨੌਰਥ ਦੇ ਵਿੱਚ ਜਾਣਾ ਪੈਣਾ, ਈਵਨ ਦੋ ਸਾਡੇ ਨੌਰਥ ਚੋਂ ਮੈਂਬਰ ਬਹੁਤ ਹੈਗੇ ਆ, ਬਹੁਤ ਐਕਟਿਵ ਮੈਂਬਰ ਆ, ਬਹੁਤ ਹੈਲਪ ਕਰਦੇ ਆ, ਹੈਨਾ? ਪਰ ਜਿਹੜੀ ਅਸੀਂ ਪਹਿਲਾਂ ਪੱਗ ਨੂੰ ਐਸਟੈਬਲਿਸ਼ ਕੀਤਾ ਹੈ 5 ਜ਼ੋਨਾਂ ਦੇ ਵਿੱਚ ਹੈਗੀ, ਈਚ ਜ਼ੋਨ ਇੰਡੀਵਿਜੂਅਲੀ ਆਪਰੇਟ ਕਰਕੇ ਉਹਨਾਂ ਨੂੰ ਜਾਣਦੀ ਇਸ਼ੂ ਜਿਹੜਾ ਹਾਈ ਲੈਵਲ ਤੇ ਰਾਈਜ਼ ਕਰਨੇ ਆ ਉਹ ਅਸੀਂ ਕਰ ਸਕਦੇ ਆ। ਉਹਨਾਂ ਦੇ ਵਿੱਚ ਹੁਣ ਜਿਹੜਾ ਜਾਣਦੀ ਉਹਦੇ ਵਿੱਚ ਕੋਈ ਚੈਲੰਜਸ ਰਹੇ, ਕਿਉਂ ਜਾ ਨਹੀਂ ਸਕੇ, ਰਿਕਰੂਟਮੈਂਟ। ਹੁਣ ਦੇਖੋ ਜਿਹੜੇ ਲੈਵਲ ਤੇ ਪੱਗ ਚਲੀ ਗਈ ਆ, ਇਹ ਅਨਅਫੀਸ਼ੀਅਲ ਮੈਂਬਰਸ ਤਾਂ ਬਹੁਤ ਆ, ਅਨਅਫੀਸ਼ੀਅਲ ਤਾਂ ਏਕਰੇਜ ਵੀ ਮੇਰਾ ਖਿਆਲ 5 ਲੱਖ ਹੋਣੇ ਆ, ਅਫੀਸ਼ੀਅਲ ਸਾਨੂੰ ਹੁਣ ਦਿਖਾਉਣੇ ਪੈਣੇ ਆ, ਹਨਾ? ਜਦੋਂ ਹੁਣ ਗਾਹਾਂ ਨੂੰ ਅਸੀਂ ਕੋਈ ਗਵਰਨਮੈਂਟ ਤੋਂ ਹੈਲਪ ਵੀ ਮੰਗਦੇ ਆ, ਗਵਰਨਮੈਂਟ ਦਾ ਅਸੀਂ ਕੋਈ ਪ੍ਰੋਗਰਾਮ ਵੀ ਪੁੱਟ ਟੂਗੇਦਰ ਕਰਨਾਗਾ, ਉਹਦੇ ਵਿੱਚ ਜਾਣੀ ਦੀ ਇਹ ਨੰਬਰ ਪੁੱਛਦੇ ਆ, ਹਨਾ, ਵੀ ਕਿੰਨੇ ਆ ਤੁਹਾਡੇ ਕੋਲ। ਹਾਂ, ਕਿਉਂ ਗੱਲਾਂ ਬਾਤਾਂ 'ਚ ਤਾਂ ਅਸੀਂ ਉਹਨਾਂ ਨੂੰ ਮਨਾ ਲਿਆ ਹੁਣ। ਹੁਣ ਸ਼ੋਅ ਕਰਨ ਦਾ ਵਕਤ ਆ ਗਿਆ। ਅੱਛਾ ਚਲੋ ਇਹ ਰਾਈਟ ਟਾਈਮ ਫਿਰ ਜੇ ਬੰਦੇ ਨੇ ਪੱਗ ਦਾ ਮੈਂਬਰ ਬਣਨਾ ਆ, ਅਰਸ਼ਦੀਪ ਸਿੰਘ, ਜਸਬੀਰ ਭਾਜੀ ਦੱਸ ਦਿਓ ਵੀ ਬੰਦਾ ਕਰ ਕਿੱਦਾਂ ਸਕਦਾ? ਆਨਲਾਈਨ ਆ, ਤੁਹਾਡਾ ਕੋਈ ਫਾਰਮ ਆ, ਕਿੱਦਾਂ ਜਿਹੜਾ ਪੱਗ ਦੇ ਮੈਂਬਰ ਜਿਹੜਾ ਉਹ ਬਣਿਆ ਜਾ ਸਕਦਾ? ਕੀ ਇਹਦੀ ਕੋਈ ਫੀਸ ਹੁੰਦੀ ਆ? ਕੀ ਹੈਗਾ ਇਹ ਵੀ ਥੋੜਾ ਦੱਸ ਦਿਓ। ਮੇਨਲੀ ਸੌਰੀ, ਹਾਂਜੀ, ਮੈਂ ਉਹ ਦੱਸਣਾ ਸੀਗਾ ਵੀ ਫੀਸ ਤਾਂ ਦੇਖੋ ਆਪਣੀ ਹੈ ਨਹੀਂ ਗੀ, ਹੈ ਨਾ, ਕਦੇ ਵੀ ਨਹੀਂ ਰੱਖੀ ਗਈ ਆਪਾਂ। ਹਾਂ, ਜਿਹੜੇ ਮੈਂਬਰ ਬਣਨ ਦੇ ਜ਼ਰੀਏ ਨੇ ਉਹ ਇੱਕ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ www.paggusa.com ਤੇ ਮੈਂਬਰ ਬਣ ਸਕਦੇ ਆ, ਹੈ ਨਾ, ਜਾਂ ਤੁਸੀਂ ਸਾਨੂੰ ਜਿਹੜੀ ਕੁਐਰੀ ਆ ਉਹ info@paggusa.com ਤੇ ਭੇਜ ਸਕਦੇ ਆ, ਤੇ ਮੈਨੂੰ ਕਾਲ ਕਰ ਸਕਦੇ ਆ ਜਾਂ ਵਟਸਐਪ ਗਰੁੱਪ 'ਚ ਵੀ ਮੈਸੇਜ ਕਰ ਸਕਦੇ ਆ ਜਿਹੜਾ ਬਣਿਆ ਹੋਇਆ, ਹੈ ਨਾ। ਮੈਨੂੰ ਤੁਸੀਂ 5594516270 559-452-6270 ਤੇ ਕਾਲ ਕਰਕੇ ਵੀ ਮੈਂ ਉਹ ਇਨਫੋਰਮੇਸ਼ਨ ਲਵਾਂਗੇ ਤੇ ਆਪਾਂ ਐਡ ਕਰ ਦਿਆਂਗੇ ਤੁਹਾਨੂੰ ਈਮੇਲ ਲਿਸਟ ਤੇ ਵੀ ਤੇ ਆਪਣੀ ਸੋਸ਼ਲ ਮੀਡੀਆ ਲਿਸਟ ਤੇ। ਜਸਵੀਰ ਸਿੰਘ ਐਡ ਕਰ ਸਕਦੇ ਹੋ, ਕੀ ਕੁਛ ਕਰਨਾ? ਬੇਸਿਕਲੀ ਆਈ ਥਿੰਕ ਹਾਲ ਤੱਕ ਤਾਂ ਅਸੀਂ ਆਨਲਾਈਨ ਜਿਹੜੇ ਪਰਸਨਲ ਕੋਈ ਭੇਜਦਾ ਉਹ ਐਡ ਕਰੀ ਜਾਂਦੇ ਆ, ਹੈਨਾ। ਪਰ ਜਦੋਂ ਅਫੀਸ਼ੀਅਲੀ ਕਰਨਾ ਨਾ, ਉਹ ਸਾਡਾ ਇੱਕ ਫੋਰਮ ਆ ਜਿਹੜਾ ਆਨਲਾਈਨ ਆ, ਤੇ ਚਾਹੇ ਅਸੀਂ ਪੇਪਰ ਤੇ ਜਾ ਕੇ ਜਦੋਂ ਮੇਰਾ ਖਿਆਲ ਹੈਲਪ ਮੰਗਾਂਗੇ ਸਾਰੇ ਗੁਰੂ ਘਰਾਂ ਦੀ, ਵੀ ਉੱਥੇ ਤੁਸੀਂ ਫੋਰਮ ਰੱਖ ਦਿਆਂਗੇ, ਵੀ ਉਹ ਫੋਰਮ ਭਰਾ ਕੇ ਸਾਨੂੰ ਤੁਸੀਂ ਟੈਕਸਟ ਕਰ ਦਿਓ, ਈਮੇਲ ਕਰ ਦਿਓ, ਤੇ ਵੀ ਅਸੀਂ ਮੈਂਬਰ ਉਹਨਾਂ ਨੂੰ ਐਡ ਕਰ ਸਕੀਏ। ਕਿਉਂ ਜਾਂ ਫਿਰ ਤੁਸੀਂ ਜਿੱਦਾਂ ਮਤਲਬ ਕੁਛ ਮਹੀਨੇ 'ਚ ਇੱਕ ਅੱਧੀ ਵਾਰੀ ਬੰਦਾ ਉੱਥੇ ਆਪਣਾ ਟੇਬਲ ਲਾ ਸਕਦੇ ਹੋ ਜਾਂ ਕੁਛ ਕਰ ਸਕਦੇ ਵੀ ਜੇ ਕੋਈ ਜੁੜਨਾ ਚਾਹੁੰਦਾ ਤੇ ਆ ਕੇ ਭਰ ਦੇਵੇ ਉੱਥੇ। ਜੀ, ਕਿਉਂ ਜਿੰਨਾ ਸਾਨੂੰ ਨਾ ਡੇਟਾ ਜ਼ਰੂਰੀ ਆ ਵੀ ਅਸੀਂ ਸਾਡੇ ਕਿਹੜੇ ਹਰ ਇੱਕ ਕਾਉਂਟੀ 'ਚ ਕਿੰਨੇ ਏਕਰੇਜ ਆ, ਕਿਹੜੇ ਕ੍ਰਾਪਸ ਆ, ਕਿੱਥੇ ਲੋਕੇਟਡ ਆ, ਤੇ ਉਹਦਾ ਜਾਣੀ ਦੀ ਅਸੀਂ ਗਾਹਾਂ ਨੂੰ ਜੇ ਹੁਣ ਪਾਣੀ ਦਾ ਵੀ ਕੋਈ ਪ੍ਰੋਗਰਾਮ ਆਇਆ, ਕੋਈ ਇੱਕ
ਕਾਉਂਟੀ ਤਾਂ ਵੱਡੀ ਆ, ਉਹਦੇ ਇੱਕ ਸੈਕਸ਼ਨ 'ਚ ਆਵੇ, ਅਸੀਂ ਦੱਸ ਸਕੀਏ ਵੀ ਸਾਡੇ ਇੰਨੇ ਫਾਰਮਰਸ ਉੱਥੇ ਹੈਗੇ ਆ ਤੇ ਉਹਨਾਂ ਨੂੰ ਹੈਲਪ ਚਾਹੀਦੀ ਆ। ਜੀ ਬਿਲਕੁਲ। ਤੇ ਤੁਸੀਂ ਕੀ ਦੇਖਦੇ ਆ ਇਸ ਸਾਲ ਦੇ ਵਿੱਚ ਤੁਹਾਡੀ ਸਭ ਤੋਂ ਵੱਡੀ ਜਿਹੜੀ ਉਪਲਬਧੀ ਕੀ ਆ? ਮੇਲੇ ਨੂੰ ਦੇਖਦੇ ਆ ਜਾਂ ਇਕੱਲੀ ਉਹ ਪਹੁੰਚ ਆ, ਵਾਈਸੇਲੀਆ ਵਾਲੀ ਮੀਟਿੰਗ ਆ, ਪੰਜਾਬੀ 'ਚ ਕਰਾਈ ਗਈ ਮੀਟਿੰਗ ਆ, ਟਰਾਂਸਲੇਸ਼ਨ ਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਵੀ ਸਭ ਤੋਂ ਵੱਡੀ ਚੀਜ਼ ਤੁਹਾਨੂੰ ਜਿਹੜੀ ਉਹ ਕਿਹੜੀ ਲੱਗਦੀ ਆ? ਲੋਕ ਜ਼ਿਆਦਾ ਜੁੜ ਰਹੇ ਆ, ਇਹ ਇੱਥੇ ਤੱਕ ਪਹੁੰਚ ਵਧੀ ਆ, ਜਾਂ ਸਾਰਾ ਰਲਾ ਮਿਲਾ ਕੇ ਤੁਹਾਨੂੰ ਆਪਣੇ ਪੱਧਰ ਦੇ ਉੱਤੇ ਕਿਹੜੀ ਵੱਡੀ ਚੀਜ਼ ਲੱਗ ਰਹੀ ਹੈ ਇਸ ਟਾਈਮ? ਥਿੰਕ ਸਭ ਤੋਂ ਵੱਡੀ ਚੀਜ਼ ਤਾਂ ਜਿਹੜੀ ਹੈਗੀ ਆ ਨਾ ਕਿ ਕੈਲੀਫੋਰਨੀਆ ਦੀ ਐਗ ਸੈਕਟਰੀ, ਉਹਨੂੰ ਪਤਾ ਪੱਗ ਕੀ ਆ ਤੇ ਉਹ ਦੂਜੇ ਮੀਟਿੰਗਾਂ 'ਚ ਜਾ ਕੇ ਦੱਸਦੀ ਆ ਠੀਕ ਹੈ। ਹੂੰ। ਨਾ, ਜਿਹੜਾ ਜਾਣੀ ਦੀ ਦੇਖੋ ਆਪਣੇ ਵਿੱਚ ਤਾਂ ਅਵੇਅਰਨੈਸ ਮੈਂਬਰਾਂ 'ਚ ਆਈ ਆ, ਹੈ ਨਾ, ਮੈਂਬਰਸ਼ਿਪ ਵੱਧ ਰਹੀ ਆ, ਪਰ ਜਦੋਂ ਦੂਸਰਾ ਜਾ ਕੇ ਦੱਸ ਰਿਹਾ ਵੀ ਆਹ ਆਰਗੇਨਾਈਜੇਸ਼ਨ ਕੰਮ ਕਰਦੀ ਆ, ਤੁਸੀਂ ਇਹਨਾਂ ਦੇ ਨਾਲ ਜੁੜੋ, ਕਿਉਂ ਉਹਦੇ ਨਾਲ ਫਿਰ ਨਾ ਦੂਸਰੇ ਜਿਹੜੀਆਂ ਕਮਿਊਨਿਟੀਜ਼ ਆ, ਉਹਨਾਂ 'ਚੋਂ ਵੀ ਹੁਣ ਕਾਲਸ ਆਉਣੀਆਂ ਸ਼ੁਰੂ ਹੋਈਆਂ ਵੀ ਅਸੀਂ ਪੱਗ ਦੇ ਮੈਂਬਰ ਕਿੱਦਾਂ ਬਣ ਸਕਦੇ ਹਾਂ। ਠੀਕ ਹੈ ਜੀ। ਹੂੰ। ਮੇਨ ਉਹਨਾਂ ਦੀ ਸੁਜੈਸ਼ਨਾਂ ਵੀ ਇਹੀ ਆ ਵੀ ਜਾਣੀ ਦੀ ਥੋੜੀ ਘਣੀ ਫੀਸ ਰੱਖੋ, ਆਹ ਕਰੋ, ਗੈਦਰਿੰਗ ਹੋਵੇ, ਹੈ ਨਾ, ਇਹਨੂੰ ਥੋੜਾ ਜਿਹਾ ਬਰਾਡਰ ਲੈ ਕੇ ਜਾਵੋ, ਹੈ ਨਾ। ਤੇ ਸਭ ਤੋਂ ਵੱਡੀ ਤਾਂ ਇਹੀ ਆ ਵੀ ਜਾਣੀ ਦੀ ਜਿਹੜੀ ਸਟੇਟ ਤੇ ਫੈਡਰਲ ਲੈਵਲ ਤੇ ਜਾਣੀ ਦੀ ਪੱਗ ਨੂੰ ਰੈਕਗਨਾਈਜ਼ ਹੋਏ ਵੇ ਆ ਵੀ ਕੋਈ ਆਰਗੇਨਾਈਜੇਸ਼ਨ ਹੈਗੀ ਜਿਹੜੀ ਫਾਰਮਰਾਂ ਨੂੰ ਰੈਪ੍ਰੈਜ਼ੈਂਟ ਕਰਦੀ ਆ। ਠੀਕ ਹੈ। ਸੋ ਇਹ ਵੱਡੀ ਚੀਜ਼ ਤੁਸੀਂ ਮੰਨਦੇ ਆ। ਸੋ ਇਸੇ ਦੇ ਉੱਤੇ ਹੁਣ ਬਿਲਡਅਪ ਕਰਦੇ ਹੋਏ ਤੁਹਾਡਾ ਵਿਜ਼ਨ ਕੀ ਆ 2025 ਦਾ? ਅਗਲੇ ਸਾਲ ਦਾ ਕੀ ਵਿਜ਼ਨ ਆ? ਪੱਗ ਦਾ ਕੀ ਵਿਜ਼ਨ ਆ? ਕਿਸਾਨਾਂ ਦੇ ਲਈ ਕਿਹੜੀਆਂ ਕੋਈ ਹੋਰ ਸਹੂਲਤਾਂ ਦੀ ਸੋਚ ਰਹੇ ਆ? ਕੋਈ ਪੈਕੇਜਸ ਦੀ ਸੋਚ ਰਹੇ ਆ? ਕੀ ਸੋਚ ਰਹੇ ਆ ਐਡਵੋਕੇਸੀ ਦੇ ਵਿੱਚ? ਇਹ ਸਾਰੀਆਂ ਚੀਜ਼ਾਂ 'ਚ ਕੀ ਸੋਚਿਆ ਜਾ ਰਿਹਾ ਪੱਗ ਦੇ ਦੁਆਰਾ ਵੀ 2025 ਦੇ ਤੁਹਾਡੇ ਗੋਲਸ, ਵਿਜ਼ਨ ਕੀ ਨੇ ਇਸ ਵਾਰ? ਨਹੀਂ, ਜੇ ਤਾਂ ਰਾਜਕਰਨ ਵੀ ਦੇਖੋ ਵੀ ਖੇਤੀ ਕਿੱਧਰ ਨੂੰ ਜਾ ਰਹੀ ਆ ਦੁਨੀਆ 'ਚ। ਜੀ। ਹੂੰ। ਵੀ ਦੁਨੀਆ ਦੇ ਵਿੱਚ ਜਦੋਂ ਪਾਣੀ ਪਹਾੜੀ ਤੋਂ ਆਉਣਾ ਸ਼ੁਰੂ ਹੋ ਜਾਂਦਾ, ਰੁਕਦਾ ਤਾਂ ਹੈ ਨਹੀਂ। ਕੁਐਸਚਨ ਆ ਉਹਨੂੰ ਤੁਸੀਂ ਕੰਟਰੋਲ ਕਿੱਦਾਂ ਕਰਨਾ, ਕਿੱਦਾਂ ਕਰਨਾ? ਸਹੀ ਗੱਲ। ਹੈ ਨਾ। ਹੁਣ ਕਾਰਪੋਰੇਟ ਫਾਰਮਿੰਗ ਵਰਡ ਆ ਗਿਆ ਗਾ। ਮੇਨ ਮਤਲਬ ਇਹੀ ਆ ਵੀ ਜਿੰਨੀ ਵੱਡੀ ਖੇਤੀ ਆ ਉਹ ਕਰੂਗਾ, ਉਹ ਜਾਣੀ ਦੀ ਵੱਡੀ ਮੱਛੀ ਛੋਟੀਆਂ ਨੂੰ ਖਾਈ ਜਾਊਗੀ। ਹੂੰ। ਖੇਤੀਬਾੜੀ 'ਚ ਵੀ ਇਹ ਹੋ ਰਿਹਾ, ਦੁਨੀਆ 'ਚ ਹੋ ਰਿਹਾ ਗਾ। ਉਹਦੇ ਨਾਲ ਅਸੀਂ 2 ਚੀਜ਼ਾਂ ਕਰ ਸਕਦੇ ਹਾਂ, ਚਾਹੇ ਤਾਂ ਪ੍ਰੋਟੈਸਟ ਕਰ ਸਕਦੇ ਹਾਂ ਵੀ ਅਸੀਂ ਇਹ ਚੇਂਜ ਆਉਣ ਨਹੀਂ ਦੇਣੀ। ਹੂੰ। ਤੇ ਦੂਸਰਾ ਇਹ ਆ ਵੀ ਅਸੀਂ ਉਸ ਚੇਂਜ ਨੂੰ ਉੱਦਾਂ ਦੇ ਰੂਲਸ ਬਣਾ ਕੇ ਅਸੀਂ ਵੀ ਕਾਰਪੋਰੇਟਾਈਜ਼ ਸਾਰਾ ਇਹਨੂੰ ਸਟਰਕਚਰ ਨੂੰ ਕਰ ਦਈਏ। ਹੂੰ। ਜਿਹੜਾ ਕਿ ਜਾਣਦੀ ਖੇਤੀ ਬੰਦਾ ਆਪੋ ਆਪਣੀ ਕਰੇ, ਪਰ ਖੇਤ ਇੰਨੇ ਹੋਣ ਕਿ ਜਾਣਦੀ ਅਸੀਂ ਜਿੱਦਾਂ ਹੁਣ ਬਿਲ ਗੇਟਸ ਕਹਿ ਦਿੰਦੇ ਆ, ਉਹਨਾਂ ਦੇ 1.5 ਲੱਖ ਏਕੜ ਇੱਥੇ ਆ ਕੈਲੀਫੋਰਨੀਆ 'ਚ। ਮੇਰੇ ਖਿਆਲ ਸਭ ਤੋਂ ਵੱਡਾ ਫਾਰਮਰ 125,000 ਏਕੜ ਵਾਲੇ ਆ। ਹੂੰ। 1 ਲੱਖ ਠੀਕ ਹੈ। ਵਾਲੇ, ਹੈ ਨਾ। ਹੂੰ। ਸਾਡਾ ਉਹ ਤੋਂ ਵੱਡਾ ਹੋਵੇ, ਸਾਰੇ ਜਾਣੇ ਮਿਲਾ ਕੇ। ਸਾਰੇ ਜਾਣੇ ਮਿਲਾ ਕੇ ਉਹਦਾ ਜਿਹੜਾ ਸਟਰਕਚਰ ਬਣਨਾ, ਉਹ ਕਿੱਦਾਂ, ਉਹ ਕੰਮ ਕਾਫੀ ਹੈ ਨਾ, ਜਿਹਦੇ ਵਿੱਚ ਅਸੀਂ ਜਾਣੀ ਦੀ ਓਵਰਆਲ ਖੇਤੀਬਾੜੀ ਨੂੰ ਸਕਸੈਸਫੁਲ ਬਣਾਉਣ ਦੇ ਲਈ 30 ਤੋਂ 35% ਚੇਂਜਸ ਕਰਨੀਆਂ ਪੈਣੀਆਂ, ਜਿਹੜਾ ਕਿ ਕਾਸਟ ਘੱਟ ਹੋਵੇ, ਪ੍ਰਾਈਸ ਜ਼ਿਆਦਾ ਹੋਵੇ। ਜਿੱਥੇ ਹੁਣ ਸਾਰਾ ਕੁਝ ਅੜਿਆ ਪਿਆ ਹੂੰ। ਕਿ ਕੋਈ ਕ੍ਰਾਪ ਦਾ 1-2 ਸਾਲ ਵੱਧ ਜਾਂਦਾ, ਮੁੜ ਕੇ 2-4 ਸਾਲ ਡਿੱਗਦਾ ਗਾ, ਹੈ ਨਾ। ਫਾਰਮਰ ਕਦੇ ਸਕਸੈਸਫੁਲ ਨਹੀਂ ਹੋਇਆ ਤੇ ਨਾ ਹੀ ਉਹ ਹੋਊਗਾ ਜੇ ਜਿਹੜੇ ਜਣ ਦੀ ਸਟ੍ਰੈਟਜੀ ਦੇ ਨਾਲ ਚੱਲੀਏ। ਜਦੋਂ ਸਾਡਾ ਇਹ ਸਾਰੇ ਸਟਰਕਚਰ ਬਣਦੇ ਆ, ਇਹਦੇ ਨਾਲ ਹੁਣ ਜਿਹੜੀ ਸਭ ਤੋਂ ਵੱਡੀ ਲੋੜ ਹੈਗੀ ਆ ਕਿ ਕਲਾਈਮੇਟ ਚੇਂਜ ਆ ਰਹੀ ਆ, ਉਹ ਬਹੁਤ ਛੇਤੀ ਆ ਰਹੀ ਆ। ਉਹਦੇ ਲਈ ਸਾਨੂੰ ਐਗ ਟੈਕਨੋਲੋਜੀ ਵੀ ਚਾਹੀਦੀ ਆ, ਹੈ ਨਾ, ਜਿਹੜੀ ਕਿ ਲੋਕਾਂ ਕੋਲੇ ਪੈਸਾ ਹੈ ਨਹੀਂ। ਉਹ ਕਿੱਥੋਂ ਪੈਸੇ ਆਉਣੇ ਆ ਜਿਹੜੇ ਗਵਰਨਮੈਂਟ ਤੋਂ ਅਸੀਂ ਜਾ ਕੇ ਕਹਿ ਸਕੀਏ, ਦੱਸ ਸਕੀਏ ਵੀ ਸਾਡੇ ਇੰਪੈਕਟਸ ਆ ਗਏ, ਸਾਨੂੰ ਅਸਿਸਟੈਂਸ ਦਿਓ, ਸਾਨੂੰ ਗ੍ਰਾਂਟਸ ਦਿਓ, ਜਿਹੜੇ ਕਿ ਅਸੀਂ ਲੋਕਾਂ ਦੇ ਨਾਲ ਹੈਲਪ ਕਰ ਸਕੀਏ, ਹੈ ਨਾ। ਉਹਦੇ ਲਈ ਜਿੰਨੇ ਆਪਣੇ ਲੈਜਿਸਲੇਚਰ ਆ ਉਹਨਾਂ ਨਾਲ ਇਨਵੋਲਵਮੈਂਟ ਹੋਣੀ ਆ। ਉਹਦੇ ਲਈ ਜਾਣੀ ਦੀ ਜਿੰਨੀਆਂ ਵੀ ਆਹ ਡਿਫਰੈਂਟ ਆਰਗੇਨਾਈਜੇਸ਼ਨਸ ਕੈਲੀਫੋਰਨੀਆ ਜਿਹੜੀ ਹੁਣ CDFA ਆ, NRCS ਆ, ਪ੍ਰਾਈਵੇਟ ਵੀ ਆਰਗੇਨਾਈਜੇਸ਼ਨਾਂ ਹੈਗੀਆਂ ਜਿਹੜੀਆਂ ਇਹ ਹੈਲਪ ਕਰਦੀਆਂ ਫੈਮਿਲੀ ਫਾਰਮ ਨੂੰ ਸਰਵਾਈਵ ਕਰਨ ਦੇ ਲਈ।
ਹਾਲ ਤੱਕ ਤਾਂ ਜਾਣੀ ਦੀ ਪਲੈਟਫਾਰਮ ਨਾ ਹੀ ਬਣਿਆ। ਹੁਣ ਇਹਨੂੰ ਜਾਣੀ ਇਹ ਤੋਂ ਬਿਲਡ ਅਪ ਕਰਨ ਦੇ ਲਈ ਇਹਨੂੰ ਸਟਰਕਚਰ ਕਾਰਪੋਰੇਟਾਈਜ਼ ਕਰਨਾ ਪੈਣਾ ਗਾ ਤੇ ਉਹਦੇ ਲਈ ਜਾਣੀ ਦੀ ਜੋ ਚੱਲਣਗੇ ਜਿਹੜਾ ਫਾਰਮਰ ਉਹ ਸਟਰਕਚਰ ਦੇ ਵਿੱਚ ਹੋਊ ਉਹ ਸਕਸੈਸ ਮਿਲ ਜੂਗੀ, ਜਿਹੜਾ ਨਹੀਂ ਹੋਊਗਾ ਉਹ ਜਾਣੀ ਦੀ ਜਿੰਨੀ ਕੁ ਮਿਹਨਤ ਕਰਦਾ ਉਹਦਾ ਟਾਈਮ ਲਿਮਿਟਿਡ ਆ। ਇਵੈਂਚੁਅਲੀ ਜਾਣਦੀ ਹੁਣ ਜਿਹੜੀਆਂ ਕੰਪਨੀਆਂ ਲੱਖ ਏਕੜ ਦੀ ਖੇਤੀ 1,25,000 ਦੀ ਕਰਦੇ ਆ ਉਹਨਾਂ ਦਾ ਕਾਸਟ ਰਿਡਕਸ਼ਨ 20% ਘੱਟ ਆ ਆਮ ਫਾਰਮਰਾਂ ਨੂੰ, ਤੇ ਉਹਨਾਂ ਦੀ ਪ੍ਰਾਈਸ ਉਹਨਾਂ ਨੂੰ ਜ਼ਿਆਦਾ ਮਿਲਦੀ ਆ 10 ਤੋਂ 15%। ਹਨਾ ਤੇ ਜਿੰਨੇ ਫਿਰ ਲੈਜਿਸਲੇਚਰ ਆਉਂਦੀ ਆ, ਲਾਜ਼ ਬਣਦੇ ਆ ਖੇਤੀਬਾੜੀ ਬਾਰੇ ਉਹ ਕੰਟਰੋਲ ਕਰਦੇ ਆ। ਹਾਂਜੀ, ਨਹੀਂ ਇਹ ਤਾਂ ਧਿਆਨ ਦੇਣਾ ਹੀ ਪੈਣਾ, ਇਹ ਤਾਂ ਰੱਖਣਾ ਹੀ ਪੈਣਾ। ਪਾਣੀ ਦੇ ਕਿੰਨੇ ਮੁੱਦੇ ਆ, ਕਿੰਨੇ ਇਸ ਵਾਰ ਐਗਜ਼ੈਕਟਿਵ ਆਰਡਰ ਵੀ ਜਿਹੜੇ ਈਵਨ ਨਿਊਸਮ ਨੇ ਕੀਤੇ ਵੀ ਪਾਣੀ ਹੋਰ ਆਪਾਂ ਇਕੱਠਾ ਕਰਕੇ ਰੱਖਣਾ, ਆ ਸੈਨ ਲੁਈਸ ਜਿਹੜਾ ਰੈਜ਼ਰਵਾਇਰ ਆ ਇਹਨੂੰ ਉੱਚੀਆਂ ਕਰਨ ਦੀ ਜਿਹੜੀ ਆ ਉਹ ਹਰੀ ਝੰਡੀ ਮਿਲੀ ਆ। ਕਈ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਕਿਸਾਨਾਂ ਨੂੰ ਕੀ ਨਾਲ ਦੇ ਨਾਲ ਕਹਿਣਾ ਚਾਹੁੰਦੇ ਆ ਵੀ ਇੱਕ ਤਾਂ ਜਿੱਦਾਂ ਤੁਸੀਂ ਕਹਿੰਦੇ ਵੀ ਤੁਸੀਂ ਪੱਗ ਨੂੰ ਐਜ਼ ਏ ਕਾਰਪੋਰੇਟਰਾਈਜ਼ ਕਰਕੇ ਉਹ ਇਕੱਠੇ ਕਰਕੇ ਜਿਹੜਾ ਉਹ ਉਹਨਾਂ ਦੇ ਪੈਰਲਲ ਜੇ ਲੀਕ ਦੂਜੀ ਵੱਡੀ ਹੈ ਤੇ ਆਪਣੀ ਲੀਕ ਜਿੱਦਾਂ ਕਹਿੰਦੇ ਵੀ ਵੱਡੀ ਕਰਨੀ ਪੈਂਦੀ ਆ ਉਹਦੇ ਬਰਾਬਰ ਹੋਣ ਦੇ ਲਈ। ਕਿਤੇ ਇਹ ਤਾਂ ਨਹੀਂ ਹੋਊਗਾ, ਇਹ ਵੀ ਕਈ ਮਨਾਂ ਦੇ ਲੋਕਾਂ ਦੇ ਮਨਾਂ 'ਚ ਸਵਾਲ ਹੋਣਗੇ ਵੀ ਜੇ ਤੁਸੀਂ ਕਾਰਪੋਰੇਟ ਟਾਈਪ ਹੋ ਗਏ ਤਾਂ ਤੁਸੀਂ ਲੋਕਾਂ ਦੀ ਗੱਲ ਘੱਟ ਜਿਹੜੀ ਕਰੋਗੇ, ਜਿਹੜੇ ਇਸ਼ੂਜ਼ ਆ ਉਹ ਕਿਤੇ ਬੈਕ ਐਂਡ ਤੇ ਤਾਂ ਨਹੀਂ ਚਲੇ ਜਾਣਗੇ ਜੇ ਤੁਸੀਂ ਇਸ ਪਾਸੇ ਵੱਲ ਨੂੰ ਜ਼ਿਆਦਾ ਵੱਧ ਗਏ। ਨਹੀਂ, ਬੇਸਿਕਲੀ ਕਾਰਪੋਰੇਟਾਈਜ਼ ਮਤਲਬ ਇਹ ਆਵਾਂ ਕਿ ਜਾਣੀ ਦੀ ਉਹ ਉਦਾਂ ਨਹੀਂ ਜਿੱਦਾਂ ਅਡਾਨੀ ਬਾਨੀ ਆ। ਸਾਡਾ ਕਾਰਪੋਰੇਟਾਈਜ਼ ਮਤਲਬ ਹੋਊਗਾ ਉਹ ਕਿ ਸਟਰਕਚਰ ਕਾਰਪੋਰੇਟਾਈਜ਼ ਹੋਊਗਾ, ਇੰਡੀਵਿਜੂਅਲ ਫਾਰਮਿੰਗ ਟੱਚ ਨਹੀਂ ਹੋਣੀ। ਉਹ ਫੈਮਿਲੀ ਫਾਰਮਿੰਗ ਜਿੱਦਾਂ ਚੱਲਦੀ ਉਦਾਂ ਚੱਲੂਗੀ। ਚੱਲੂਗੀ ਜਿਹੜੇ ਕਿ ਜੋ ਇਨਪੁਟਸ ਲੈਣੀਆਂ ਕਿਸੇ ਨੇ, ਜੋ ਵੀ ਖਰੀਦੀ ਕਰਨੀ ਆ ਉਹ ਜਾਣਦੀ ਜਿਹੜਾ ਸਟਰਕਚਰ ਹੋਊਗਾ, ਜਿਹੜੀ ਐਂਟੀਟੀ ਹੋਊਗੀ ਕੋਆਪ ਬਣਾ ਲਈ ਉਹ ਕਰੂਗੀ, ਨੈਗੋਸ਼ੀਏਟ ਉਹ ਕਰੂਗੀ ਮੇਜਰ ਹਾਈ ਲੈਵਲ ਤੇ। ਜਿਹੜੀ ਵੇਚਣ ਦੀ ਆ ਉਹ ਵੀ ਜਾਣੀ ਉਹ ਕਰੂਗੀ ਇਵੈਂਚੁਅਲੀ ਜਾਣੀ ਉਹਦੇ ਨਾਲ ਕਿ ਹੋਣਾ ਕੀ ਆ ਕਿ ਨਾ ਫਾਰਮਰਾਂ ਦੀ ਜਿਹੜੀ ਇੰਡੀਪੈਂਡੈਂਸ ਉਹ ਤਾਂ ਹੋਊਗਾ, ਪੱਗ ਦਾ ਸਟਰਕਚਰ ਬਣੂਗਾ, ਮੈਂਬਰਸ ਹੋਣਗੇ ਜਿਹੜੇ ਕਿ ਜਾ ਕੇ ਤੁਸੀਂ ਦੱਸ ਸਕਦੇ ਆ ਵੀ ਮੈਂ ਪੱਗ ਦਾ ਮੈਂਬਰ ਆ, ਉਹ ਕਹੂਗਾ ਆਹ ਚੀਜ਼ ਮੇਰੀ ਅੱਗੇ $100 ਦੀ ਸੀ ਹੁਣ ਤੁਹਾਨੂੰ ਮੈਂ 80 ਦੀ ਦੇ ਸਕਦਾ। ਠੀਕ ਆ। ਕਿ ਆਲਰੇਡੀ ਜਿਹੜੇ ਅਸੀਂ ਮੇਨ ਸਟਰੀਮ ਦੇ ਵਿੱਚ ਪਾਰਟਨਰਸ ਹੋਣਗੇ ਪੱਗ ਦੇ, ਉਹਨਾਂ ਨੂੰ ਸਾਰਿਆਂ ਨੂੰ ਜਾਣਦੀ ਉਹ ਸਟਰਕਚਰ ਦੇਣ ਦੀ ਕੋਸ਼ਿਸ਼ ਕੀਤੀ ਜਾਊ ਬਈ ਗਾਹਾਂ ਨੂੰ। ਉਹ ਤੇ ਫਿਰ ਜਿਹੜੇ ਗਵਰਨਮੈਂਟ ਦੇ ਵਿੱਚ ਵੀ ਅਸੀਂ ਜਿੱਥੇ ਇਨਵੋਲਵ ਹੋਣਾ ਪੈਣਾ ਉਹਦੇ ਲਈ ਸਾਨੂੰ ਮੈਂਬਰਸ਼ਿਪ ਮੈਂਬਰ ਹੋਰ ਨਾ ਚਾਹੀਦੇ ਆ ਜਿਹੜੇ ਕਿ ਪੱਗ ਨੂੰ ਫਾਰਮਿੰਗ ਐਂਟਰੀ ਨੂੰ ਰਿਪਰੈਜ਼ੈਂਟ ਕਰ ਸਕਣ ਮੀਟਿੰਗਸ ਦੇ ਵਿੱਚ ਵੱਖ-ਵੱਖ ਥਾਂ ਤੇ। ਵੱਖ-ਵੱਖ ਥਾਂ ਤੇ। ਕਿਉਂ ਇਸ ਵਕਤ ਅਸੀਂ ਥੋੜੇ ਜਾਣੇ ਆ ਜਿਹੜੇ ਜਾਣੇ ਆ, ਮੀਟਿੰਗਾਂ ਜ਼ਿਆਦਾ ਗਈਆਂ ਜਿੱਥੇ ਸਾਡਾ ਵੌਇਸ ਰੇਜ਼ ਹੁੰਦਾ ਗਾ। ਹਨਾ ਤੇ ਉੱਥੇ ਜਾਣੇ ਦੀ ਜਿਹੜੇ ਹੁਣ ਨਵੇਂ ਯੰਗਸਟਰਸ ਆਉਂਦੇ ਆ ਜਿਨ੍ਹਾਂ ਨੂੰ ਲੈਂਗੁਏਜ ਦਾ ਕੋਈ ਬੈਰੀਅਰ ਹੈ ਨਹੀਂਗਾ, ਮੀਟਿੰਗਸ ਦੇ ਵਿੱਚ ਬਹਿ ਕੇ ਵੀ ਪੱਗ ਦਾ ਇਨੀਸ਼ੀਏਟਿਵ ਆਹਾਗਾ ਉਹ ਪੂਰਾ ਖੁੱਲ ਕੇ ਰਿਪਰੈਜ਼ੈਂਟ ਦੱਸ ਸਕਣ ਤੇ ਉਹ ਜਦੋਂ ਫਿਰ ਤੁਸੀਂ ਦੱਸੋਗੇ ਉਹਦਾ ਕੋਈ ਨਾ ਕੋਈ ਸੋਲੂਸ਼ਨਸ ਆਉਂਦੇ ਆ। ਠੀਕ ਹੈ। ਜਿੱਦਾਂ ਹੁਣ ਸਾਡੀ ਆਲਮੰਡ ਬੋਰਡ ਦੇ ਨਾਲ ਕਾਫੀ ਅਲਾਈਅੰਸ ਆ, ਹੁਣ ਸਾਰਿਆਂ ਦੇ ਹੈਪੀ ਨਿਊ ਈਅਰ ਕਾਰਡਸ ਆ ਗਏ ਆ ਤੇ ਨਹੀਂ ਵੀ ਜਾਣਦੀ ਫਿਰ ਤੁਹਾਨੂੰ ਜਾਣਦੀ ਪਤਾ ਨਹੀਂ ਕਰਨਾ ਪੈਂਦਾ ਕੌਣ ਆ, ਵੀ ਫਿਰ ਫੋਨ ਚੱਕ ਕੇ ਤੁਸੀਂ ਉਹਨਾਂ ਨੂੰ ਕੁਐਸਚਨਸ ਪੁੱਛ ਸਕਦੇ ਆ। ਆਪਣੇ ਅਰਸ਼ਦੀਪ ਸਿੰਘ ਆ ਹੁਣ ਆਲਮੰਡ ਬੋਰਡ ਦੇ ਵਿੱਚ ਸਾਡੇ 3 ਮੈਂਬਰ ਉਹਨਾਂ ਦੀਆਂ ਮੇਨ ਕਮੇਟੀਆਂ 'ਚ ਹੈਗੇ ਆ। ਬਿਲਕੁਲ। ਕਿਉਂ ਨਹੀਂ ਸਾਡੇ ਵਾਲਨਟਾਂ ਦੇ, ਪਿਸਟੈਚੀਓ ਦੇ, ਉਹ ਸਾਰੀਆਂ ਕਮੇਟੀਆਂ ਦੇ ਵਿੱਚ ਉੱਦਾਂ ਦੇ ਮੈਂਬਰ ਹੋਣ ਜਿਹੜੇ ਕਿ ਜਾਣੀ ਦੀ ਜਿੱਥੇ ਡਿਸੀਜਨਸ ਕੋਰ ਡਿਸੀਜਨਸ ਬਣਦੀਆਂ ਅਸੀਂ ਉਹ ਡਿਸੀਜਨ ਦੇ ਵਿੱਚ ਪਾਰਟਿਸਿਪੇਟ ਕਰੀਏ, ਉਹ ਇਨਫਲੂਐਂਸ ਕਰੀਏ ਜੋ ਜਾਂਦੀ ਫਾਰਮਰਾਂ ਨੂੰ ਬੈਨੀਫਿਟ ਹੋਵੇ। ਹਨਾ ਸਾਡਾ ਕਾਰਪੋਰੇਟ ਸਟਰਕਚਰ ਦਾ ਜਾਂਦੀ ਮਹਿਣਾ ਆਹਾਗਾ। ਠੀਕ ਹੈ। ਤੇ ਜਿੰਨਿਆਂ ਨੇ ਵੀ ਗੱਲਾਂ ਕਰਦੇ ਆ ਹੁਣ ਸਾਨੂੰ ਜਿਹੜਾ ਫੀਡਬੈਕ ਆ ਰਿਹਾ ਭਾਵੇਂ ਸਟੇਟ ਦੇ ਵੱਲੋਂ ਆ ਰਿਹਾ, ਮੇਨ ਜਿਹੜੀਆਂ ਗਵਰਨਮੈਂਟ ਐਂਟੀਟੀਜ਼ ਆ ਉਹ ਸਾਰੇ ਕਹਿੰਦੇ ਆ ਵੀ ਤੁਸੀਂ ਇਕੱਠੇ ਹੋ ਕੇ ਕੋਆਪ ਬਣਾਵੋ ਤੇ ਅਸੀਂ ਜਾਣਦੀ ਉਹਦੇ ਨਾਲ ਫਿਰ ਉਹ ਸਟਰਕਚਰ ਨਾਲ ਡੀਲ ਕਰਨਾ ਬਹੁਤ ਸੌਖਾ ਗਾ, ਇੰਡੀਵਿਜੂਅਲ ਫਾਰਮਰਸ ਨਾਲ ਕਰਨਾ ਬਹੁਤ ਔਖਾ।
ਪਰ ਇੱਥੇ ਫਿਰ ਜਸਬੀਰ ਜੀ ਇੱਕ ਇਹ ਵੀ ਗੱਲ ਜਿਹੜੀ ਰਹੂਗੀ, ਆਈ ਡੋਂਟ ਨੋ, ਕਿਉਂਕਿ ਬਹੁਤ ਸਾਰੇ ਕਿਸਾਨ, ਕਈ ਜਣੇ ਕਈ ਕਹਿੰਦੇ ਹੋਣਗੇ ਵੀ ਅਸੀਂ ਸਟਰਕਚਰ ਦੇ ਵਿੱਚ ਨਹੀਂ ਆਉਣਾ, ਅਸੀਂ ਉਸੇ ਤਰੀਕੇ ਦੇ ਨਾਲ ਹੀ ਕਰਨਾ ਆ। ਪਰ ਇਹਨਾਂ ਸਰਕਾਰਾਂ ਨੂੰ ਜਾਂ ਇਹਨਾਂ ਨੂੰ ਫਿਰ ਵੀ ਥੋੜਾ ਬਹੁਤਾ, ਜਿਸ ਤਰੀਕੇ ਦੇ ਨਾਲ ਹੁਣ ਤੁਹਾਨੂੰ ਇਸ ਥਾਂ ਦੇ ਉੱਤੇ ਪਹੁੰਚਦਿਆਂ ਨੂੰ ਕਿੰਨਾ ਵਕਤ ਜਿਹੜਾ ਉਹ ਲੱਗ ਗਿਆ, ਲੋਕ ਚਾਹੁੰਦੇ ਆ ਵੀ ਫਿਰ ਵੀ ਸਾਡੀ ਜਿਹੜੀ ਉਹ ਸੁਣੀ ਜਾਵੇ, ਫਿਰ ਵੀ ਜਿਹੜੀ ਉਹ ਸੁਣੀ ਜਾਵੇ। ਤੁਹਾਡੇ ਵੱਲੋਂ ਇਹ ਕੋਸ਼ਿਸ਼ਾਂ ਜਿਹੜੀਆਂ ਹਮੇਸ਼ਾ ਚੱਲਦੀਆਂ ਰਹਿਣਗੀਆਂ? ਨਹੀਂ, ਇਹ ਤਾਂ ਹਮੇਸ਼ਾ ਹੀ ਚੱਲਦੀਆਂ ਰਹਿਣਗੀਆਂ ਕਿ ਨਾ ਜਾਣੀ ਜਿਹੜਾ ਸਾਡਾ ਹੇਠਾਂ ਤੋਂ ਵੌਇਸ ਆਉਂਦਾ, ਉਹਨੂੰ ਅਸੀਂ ਉੱਪਰ ਕਿੱਦਾਂ ਪਹੁੰਚਾਉਣਾ। ਅਸੀਂ ਬ੍ਰਿਜਿੰਗ ਦਾ ਕੰਮ ਕਰਦੇ ਆ, ਹਨਾ। ਜਿੰਨਾ ਵੀ ਇਹ ਸਾਡਾ ਮੀਡੀਆ ਕਵਰੇਜ ਹੁੰਦਾ, ਅਸੀਂ ਮੇਨ ਉਹਨਾਂ ਨੂੰ ਇਹ ਕਹੀਦਾ ਵੀ ਜਾਣਦੀ ਅਸੀਂ ਫਾਰਮਰਾਂ ਦੇ ਤੇ ਗਵਰਨਮੈਂਟ ਦੇ ਵਿਚਾਲੇ ਬ੍ਰਿਜ ਆ। ਠੀਕ ਹੈ। ਕਿਉਂਕਿ ਅੱਗੇ ਉਹ ਮਿਸ ਹੋ ਰਿਹਾ ਸੀ, ਹਨਾ ਵੀ। ਤੇ ਉਹ ਪਹੁੰਚਾਉਣ ਦੇ ਲਈ, ਕਿਉਂ ਦੇਖੋ ਗਵਰਨਮੈਂਟ ਹੈਲਪ ਬਹੁਤ ਕਰਦੀ ਆ, ਪ੍ਰੋਗਰਾਮਸ ਬਹੁਤ ਜ਼ਿਆਦਾ ਹੈਗੇ ਆ, ਉਹ ਪ੍ਰੋਗਰਾਮ ਫਾਰਮਰਾਂ ਤੱਕ ਜਾਂਦੇ ਨੀਗੇ, ਹਨਾ। ਹਾਲ ਤੱਕ ਦੇਖੋ ਸਾਡਾ 0 ਵੌਇਸ ਰਿਹਾ ਇੱਥੇ ਕੈਲੀਫੋਰਨੀਆ ਦੇ ਵਿੱਚ। ਲੋਕਾਂ ਬੜੀ ਮਿਹਨਤ ਕਰਕੇ ਜਾਂਦੀ, ਇਹ ਹਾਲ ਤੱਕ ਜਿੰਨੇ ਵੀ ਫਾਰਮਿੰਗ ਏਕਰੇਜ ਬਣਾਏ ਆ, ਲੋਕਾਂ ਨੇ ਬਹੁਤ ਮਿਹਨਤ ਕਰਕੇ ਬਣਾਏ ਆ, ਹਨਾ। ਤੇ ਪਰ ਉਹਨਾਂ ਨੂੰ ਜੇ ਤੁਸੀਂ ਹੁਣ ਰੈਪ੍ਰੀਜ਼ੈਂਟ ਕਰਨਾ, ਕੋਈ ਬੈਠਾ ਉੱਥੇ ਰੂਲਸ ਬਣਾ ਦਿੰਦਾ, ਜਿੱਦਾਂ ਸਿਗਮਾ ਆਇਆ, ਗਾਂ ਨੂੰ ਸੀਵੀ ਸਾਲਟ ਆ ਜੂ, ਗਾਂ ਨੂੰ ਕੋਈ ਹੋਰ ਆ ਜੂਗਾ, ਉਹਦੇ ਵਿੱਚ ਵੌਇਸ ਸਾਡਾ ਕੋਈ ਨਹੀਂਗਾ। ਉਹ ਸਾਡੇ ਤੇ ਲਾਗੂ ਹੋ ਜਾਂਦਾ ਵੀ ਇਹ ਤਾਂ ਆਲਰੇਡੀ ਪਾਸ ਹੋਇਆ ਪਿਆ, ਪਹਿਲਾਂ ਪੁੱਛਿਆ ਨਹੀਂ ਜਾਂਦਾ, ਪਹਿਲਾਂ ਪੁੱਛਿਆ ਨਹੀਂ। ਹੁਣ ਐਗ ਟੈਕਨੋਲੋਜੀ ਆ, AI ਦੀ ਆਪਾਂ ਗੱਲ ਕਰਦੇ ਆ, ਹਨਾ। ਤੇ ਫਾਰਮਿੰਗ ਦੇ ਵਿੱਚ ਬਹੁਤ ਛੇਤੀ ਆ ਰਹੀ ਆ। ਹਾਂਜੀ, ਬਿਲਕੁਲ। ਜਦੋਂ ਅਸੀਂ ਆਪਣੇ ਫਾਰਮਰਸ ਨਾਲ ਗੱਲ ਕਰਦੇ ਆ, ਉਹਨਾਂ ਦੀ ਅਵੇਅਰਨੈਸ ਹਲੇ ਬਹੁਤ ਘੱਟ ਆ, ਹਲੇ ਮੇਰਾ ਖਿਆਲ ਮਸਾਂ ਹੀ 5% ਆ। ਉਹ ਤਾਂ ਫਿਰ ਜਦੋਂ ਆ ਕੇ ਐਨ ਸਿਰ ਤੇ ਆ ਗਈ, ਫਿਰ ਉਹ ਤਾਂ ਕਰਨਾ ਹੀ ਪੈਣਾਗਾ। ਫਿਰ ਹੋਊਗਾ ਵੀ ਹੁਣ ਅਸੀਂ ਕਿਹੜਾ ਪਿਕ ਕਰੀਏ, ਕੀ ਕਰੀਏ, ਕਿੱਦਾਂ ਕਰਨਾ। ਕਿਉਂ ਜਿਹਨੇ ਪਹਿਲਾਂ ਅਡਾਪਸ਼ਨ ਹੁੰਦੀ, ਉਹਨਾਂ ਦੀ ਸੇਵਿੰਗਸ ਪਹਿਲਾਂ ਬਹੁਤ ਹੋ ਜਾਂਦੀਆਂ। ਹਾਂਜੀ। ਬਈ ਅਸੀਂ ਹੁਣ ਖੇਤੀ ਉਹ ਹਾਰਡ ਵਰਕ ਨਾਲ ਨਹੀਂ ਕਰ ਸਕਦੇ। ਜਿਹੜੀ ਖੇਤੀ ਹੁਣ ਜਿੱਧਰ ਨੂੰ ਜਾ ਰਹੀ ਆ, ਉਹ ਹੈਗੀ ਆ ਕਿ ਸਮਾਰਟ ਟੈਕਨੋਲੋਜੀ ਦੇ ਗਵਰਨਮੈਂਟ ਵੀ ਜਿੱਥੇ ਹੁਣ ਮੇਨ ਬਹੁਤ ਹੈਲਪ ਕਰ ਰਹੀ ਆ, ਹਨਾ। ਵੀ ਉਹ ਅਸੀਂ ਜੇ ਸਾਡੇ ਮੈਂਬਰਸ਼ਿਪ ਉਹ ਇੰਨੀ ਸਟਰੈਂਥ ਬਣਦੀ ਰਹੇ, ਤੇ ਅਸੀਂ ਜਾ ਕੇ ਕਲੀਅਰਲੀ ਦੱਸ ਰਹੇ ਵੀ ਜਾਂਦੀ ਸਾਨੂੰ ਕੀ ਚਾਹੀਦਾ, ਮੇਰੇ ਮਨ ਦੇ ਵਿੱਚ ਇਹ ਆ ਕਿ ਗਵਰਨਮੈਂਟ ਸਾਡੀ ਹੈਲਪ ਕਰਨ ਨੂੰ ਤਿਆਰ ਆ। ਠੀਕ ਹੈ, ਓਕੇ। ਹਾਂ, ਹਾਲ ਤਾਈਂ ਅਸੀਂ ਦੱਸ ਹੀ ਨਹੀਂ ਸਕੇ। ਹੁਣ ਦੇਖੋ ਜਿੰਨੀਆਂ ਵਾਈਸੇਲੀਆ ਮੀਟਿੰਗਸ ਹੋਈਆਂ, ਇੱਥੇ ਕਿਸਾਨ ਮੇਲਾ ਹੋਇਆ, ਹੋਰ ਮੀਟਿੰਗ 'ਚ ਜਾਂਦੇ ਆ, ਜਿਹੜੇ ਵੀ ਇਸ਼ੂ ਰੇਜ਼ ਹੁੰਦੇ ਆ, ਉਹ ਸੀਰੀਅਸਲੀ ਜਾ ਕੇ ਹੋਰ ਮੀਟਿੰਗਾਂ 'ਚ ਡਿਸਕਸ ਹੁੰਦੀਆਂ। ਸਾਨੂੰ ਫਿਰ ਉੱਥੋਂ ਮੈਂਬਰਾਂ ਦੇ ਕਈ ਵਾਰੀ ਕਾਲ ਆਉਂਦੇ ਆ ਵੀ ਜਾਣਦੀ ਆਹ ਮੀਟਿੰਗ 'ਚ ਗੱਲ ਹੋਈ ਸੀ, ਉਹ ਪੱਗ ਬਾਰੇ ਕਹਿ ਰਹੇ ਆ, ਵੀ ਤੁਸੀਂ ਕਿਹਾਗਾ ਇਹ, ਹਨਾ। ਤੇ ਇਹਦੇ ਲਈ ਜਾਂਦੀ ਸਾਨੂੰ ਜਿਹੜਾ ਸਟਰਕਚਰ ਬਣਾਉਣਾ ਪੈਣਾਗਾ, ਹਨਾ। ਹੁਣ ਦੇਖੋ ਜਾਂਦੀ ਇਕੁਇਪਮੈਂਟ ਦਾ ਦੇਖ ਲਓ, ਜਿਹੜੇ ਸਾਡੇ ਟਰੈਕਟਰ ਸੀਗੇ ਉਹ 30-40 ਹਜ਼ਾਰ ਦੇ ਨੂੰ ਆਉਂਦਾ ਸੀ, ਹੁਣ ਉਹ 70-80 ਦੇ ਆਉਂਦੇ ਆ। ਉਹ ਤੋਂ ਜ਼ਿਆਦਾ ਤਾਂ ਪ੍ਰਾਈਸ ਉਹਨਾਂ ਦੀ ਵੱਧ ਗਈ ਆ। ਵਧੀ ਤਾਂ ਗੀ, ਕੋਈ ਵੌਇਸ ਨਹੀਂ ਗੀ, ਕੋਈ ਯੂਨਿਟੀ ਹੈ ਨਹੀਂ। ਜੇ ਉਹੀ ਚੀਜ਼ ਜਿਹੜਾ ਲੱਖ ਏਕੜ ਖੇਤੀ ਕਰਦਾ ਦੇਣਾ ਹੋਵੇ, ਉਹਨੂੰ ਉਹੀ 30-40 ਦੀ ਵੀ 50 ਦੀ ਮਿਲਦੀ ਆ, ਹਨਾ। ਕਿ ਜਿਹੜੀਆਂ ਇਹ ਵਾਲੀਅਮ ਨੈਗੋਸ਼ੀਏਸ਼ਨਸ ਹੋਣਗੀਆਂ, ਵੀ ਸਾਡੇ ਪੰਜਾਬੀਆਂ ਦੇ ਕੋਲੇ ਇਹ ਪਰਫੈਕਟ ਓਪਰਚੁਨਿਟੀ ਹੈਗੀ ਆ ਕਿ ਕੈਲੀਫੋਰਨੀਆ ਖੇਤੀਬਾੜੀ ਦੇ ਵਿੱਚ ਲੀਡ ਲੈਣ ਦੇ ਲਈ। ਠੀਕ ਹੈ, ਹਨਾ। ਤੇ ਇਉਂ ਨਹੀਂ ਸਾਨੂੰ ਸਾਰੇ ਹੀ ਚਾਹੀਦੇ ਆ। ਠੀਕ ਹੈ। 25% ਖੇਤੀ ਜੇ ਜਾਣਦੀ ਇਕੱਠੇ ਹੋ ਜਾਣ ਨਾ, ਉਹਦੇ ਨਾਲ ਸਟਰਕਚਰ ਬਹੁਤ ਸਾਲਿਡ ਬਣਦਾ, ਜਿਹੜਾ ਉਹਨਾਂ ਨੂੰ ਜਾਣਦੀ ਫਾਇਦਾ ਹੋਊਗਾ ਦੇਖ ਕੇ। ਬਾਕੀ ਕੋਈ ਕੁਐਸਚਨ ਨਹੀਂ ਰਹਿਣਾ ਕਿ ਦੂਜਿਆਂ ਨੂੰ ਚੋਇਸ ਹੀ ਹੈ ਨਹੀਂ, ਸਾਰਿਆਂ ਨੂੰ ਨਾਲ ਹੋਊਗਾ। ਉਹ ਸਟਰਕਚਰ ਹੀ ਉਧਰ ਨੂੰ ਜਾ ਰਿਹਾ ਹੈਗਾ। ਠੀਕ ਹੈ। ਅੱਛਾ, ਸਮਾਂ ਆਪਣਾ ਸਮਾਪਤੀ ਦੇ ਵੱਲ ਨੂੰ ਆ। ਜਸਬੀਰ ਜੀ, ਜਾਂਦੇ ਫਾਰਮਰਸ ਨੂੰ ਕੀ ਕਹਿਣਾ ਚਾਹੁੰਦੇ ਆ ਬਜਟਿੰਗ ਦੇ ਪੱਖ ਤੋਂ? ਨਵਾਂ ਸੀਜ਼ਨ ਸ਼ੁਰੂ ਹੋਣਾ ਆ, ਨਵਾਂ ਸਾਲ ਜਿਹੜਾ ਸ਼ੁਰੂ ਹੋਣ ਜਾ ਰਿਹਾ ਆ, ਕਿਹੜੀਆਂ ਚੀਜ਼ਾਂ ਦਾ ਉਹ ਇਸ ਸਾਲ ਦੇ ਵਿੱਚ ਜਿਹੜਾ ਉਹ ਧਿਆਨ ਰੱਖਣ? ਕਿਉਂਕਿ ਪਿਛਲੀ ਵਾਰ ਚਲੋ ਬੈਟਰ ਪ੍ਰਾਈਸਿਸ ਮਿਲੇ ਆ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ,
ਬੰਦੇ ਨੂੰ ਕਈ ਵਾਰੀ ਲੱਗਦਾ ਵੀ ਇਦਾਂ ਹੀ ਕੰਮ ਚੱਲੀ ਜਾਣਾ ਆ, ਹੱਥ ਸੰਕੋਚ ਕੇ ਚੱਲਣਾ ਆ, ਖੋਲ ਕੇ ਚਲਾਉਣਾ ਆ, ਕਿੱਦਾਂ ਬਜਟਿੰਗ ਦਾ ਕਿੱਦਾਂ ਰੱਖਣਾ ਚਾਹੀਦਾ? ਮੇਰੇ ਹਿਸਾਬ ਨਾਲ ਤਾਂ ਨਾ ਜਦੋਂ ਖੇਤੀ ਕਰਦੇ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੀ ਖੇਤੀ ਹੈ ਕਿੱਦਾਂ ਦੀ। ਹੂੰ ਆਪਦੇ ਟੈਸਟ ਕਰਾਵੋ, ਉਹਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਪਾਵੋ, ਸੁਣ ਕੇ ਗੱਲ ਨਾ ਪਾਵੋ। ਕਿਸੇ ਫਰਟੀਲਾਈਜ਼ਰ ਕੰਪਨੀਆਂ ਉਹਨਾਂ ਦੇ ਆ ਕੇ ਜੇ ਕੋਈ ਕਹਿੰਦਾ ਪਾ ਦਿਓ, ਕੋਈ ਬਲੀਵ ਕਰਨ ਦੀ ਲੋੜ ਨਹੀਂ, ਜਿੰਨਾ ਚਿਰ ਤੁਹਾਨੂੰ ਆਪ ਨੂੰ ਕੰਟਰੋਲ ਲੈਣਾ ਪੈਣਾ ਗਾ। ਤੁਹਾਡਾ ਘਰ ਆ, ਤੁਹਾਡੇ ਘਰ 'ਚ ਜੇ ਆ ਕੇ ਕੋਈ ਹੋਰ ਹੀ ਡਾਇਰੈਕਸ਼ਨ ਦੇਈ ਜਾਊਗਾ, ਫਿਰ ਉਹ ਤੁਹਾਡਾ ਘਰ ਉੱਧਰ ਨੂੰ ਹੀ ਜਾਊਗਾ। ਉਹਦੇ ਆਪ ਹਿਸਾਬ ਨਾਲ ਚੱਲੂਗਾ। ਉਹਦੇ ਹਿਸਾਬ ਨਾਲ ਚੱਲੂਗਾ। ਬਜਟ ਜਿੰਨਾ ਵੀ ਕਰਨਾ, ਜਿਹੜੀ ਚੀਜ਼ ਦੀ ਲੋੜ ਆ ਉਹ ਤਾਂ ਕਰਨੀ ਪੈਣੀ ਆ, ਪਰ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਲੋੜ ਕੀ ਆ। ਹੂੰ ਪਲੈਨਿੰਗ ਕਰੋ, ਜਿਹੜਾ ਤੁਹਾਨੂੰ ਵੀ ਆਹ ਮਹੀਨੇ ਦੇ ਵਿੱਚ ਆਹ ਕੰਮ ਹੋਣੇ ਚਾਹੀਦੇ ਆ, ਹਨਾ, ਮੈਨੂੰ ਆਹ ਚੀਜ਼ਾਂ ਦੀ ਲੋੜ ਆ। ਤੇ ਬਾਕੀ ਅਵੇਅਰ ਰਹੋ। ਇਸ ਵਕਤ ਜਿਹੜਾ ਫਾਰਮਰ ਅਵੇਅਰ ਆ ਆਲੇ ਦੁਆਲੇ ਉਹਨੂੰ ਕੀ ਹੋ ਰਿਹਾ ਗਾ, ਉਹੀ ਉਹੀ ਸਕਸੈਸਫੁਲ ਆ। ਜਿਹੜਾ ਜਾਣੀ ਦੀ ਨਹੀਂ ਅਵੇਅਰਨੈਸ, ਉਹਨੂੰ ਉਦੋਂ ਹੀ ਪਤਾ ਲੱਗਦਾ ਵੀ ਜਾਣੀ ਦੀ ਫਾਈਨੈਂਸ਼ੀਅਲੀ ਇੰਪੈਕਟਸ ਪੈਣੇ ਸ਼ੁਰੂ ਹੋ ਜਾਂਦੇ ਆ। ਉਦੋਂ ਤੱਕ ਲੇਟ ਹੋ ਜਾਂਦਾ, ਫਿਰ ਖਰਾਬ ਹੋ ਉਦੋਂ ਤਾਂ ਬਹੁਤ ਲੇਟ ਹੋ ਜਾਂਦਾ ਔਰ ਰਿਕਵਰ ਕਰਨਾ ਬਹੁਤ ਔਖਾ। ਇਸ ਵਕਤ ਜਿਹੜੇ ਹੁਣ ਟਾਈਮਸ ਆਏ ਵੇ ਆ ਨਾ, ਜੀ ਬੰਦਾ ਡਿੱਗਿਆ, ਉਹ ਗੋਡੀ ਲਾ ਕੇ ਉੱਠ ਨਹੀਂ ਸਕਦਾ, ਉਹਨੇ ਜਾਣੀ ਦੀ ਡਿੱਗੇ ਹੀ ਰਹਿਣਾ। ਸਿਚੁਏਸ਼ਨ ਏਦਾਂ ਦੀ ਬਣ ਚੁੱਕੀ, ਸਿਚੁਏਸ਼ਨ ਏਦਾਂ ਦੀ ਬਣ ਗਈ ਆ। ਜਿਹੜੀ ਸਪੀਡ ਤੇ ਖੇਤੀਬਾੜੀ ਜਾ ਰਹੀ ਆ, ਤੁਹਾਨੂੰ ਉਹ ਸਪੀਡ ਦੇ ਨਾਲ ਚੱਲਣਾ ਪੈਣਾ, ਹਨਾ। ਜੀ ਜੀ ਚਲੋ, ਥੈਂਕ ਯੂ ਜਸਬੀਰ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਹੋ ਗਿਆ। ਸੋ ਹੋਪਫੁਲੀ ਇਹ ਜਿਹੜਾ ਤੁਸੀਂ ਵਿਜ਼ਨ ਸੋਚਦੇ ਆ, ਇਹ ਜੋ ਸਲਾਹ ਆ, ਇਹ ਇਸ ਤਰੀਕੇ ਦੇ ਨਾਲ ਅੱਗੇ ਚੱਲੇ, ਵਧੀਆ ਹੋਵੇ, ਹੋਰ ਕਿਸਾਨਾਂ ਦੀ ਆਵਾਜ਼ ਜਿਹੜੀ ਚੱਕ ਹੋਵੇ। ਇਸ਼ੂਜ਼ ਬਹੁਤ ਨੇ, ਆਉਂਦੇ ਸਾਲ 'ਚ ਵੀ ਇੱਦਾਂ ਹੀ ਆਪਾਂ ਇਸ਼ੂਜ਼ ਨੂੰ ਲੈ ਕੇ ਤੇ ਜੋ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਖੇਤਾਂ 'ਚ ਕਰਨ ਵਾਲਾ ਆ, ਉਹ ਵੀ ਕਰਦੇ ਰਵਾਂਗੇ। ਇਸ ਵਾਰ ਅਸੀਂ ਤੁਹਾਨੂੰ ਬਹੁਤ ਸਾਰੀਆਂ, ਚਾਹੇ ਉਹ ਸੌਗੀ ਦੀ ਸੀ, ਚਾਹੇ ਬਦਾਮਾਂ ਦੀ ਸੀਗੀ, ਹੱਥ ਨਾਲ ਕਰਨ ਵਾਲੇ ਸੀਗੇ, ਤੇ ਚਾਹੇ ਉਹ ਮਸ਼ੀਨ ਨਾਲ ਕਰਨ ਵਾਲੇ ਸੀ, ਉਹ ਵੀ ਆਪਾਂ ਤੁਹਾਨੂੰ ਵੀਡੀਓਜ਼ ਜਿਹੜੀਆਂ ਆ ਇਨਫੋਰਮੇਸ਼ਨ ਬੇਸਡ, ਨੌਲੇਜ ਬੇਸਡ ਜਿਹੜੀਆਂ ਤੁਹਾਡੇ ਲਈ ਪੇਸ਼ ਕੀਤੀਆਂ। ਤੇ ਆਉਂਦੇ ਸਾਲਾਂ 'ਚ ਵੀ ਆਪਾਂ ਇੱਦਾਂ ਹੀ ਜਿਹੜੀਆਂ ਵੱਖ-ਵੱਖ ਕ੍ਰੌਪਸ ਦੀਆਂ ਤੁਹਾਡੇ ਲਈ ਪੇਸ਼ ਕਰਦੇ ਰਹਾਂਗੇ। ਨਾਲੇ ਰਾਜਕਰਨ ਇਹ ਆ ਕਿ ਆਪਣਾ ਹੁਣ ਇੱਕ ਇਹੀ ਪਲੇਟਫਾਰਮ ਆ ਪੰਜਾਬੀ ਰੇਡੀਓ USA ਦਾ, ਜਿਹੜਾ ਖੇਤੀਬਾੜੀ ਤੇ ਫੋਕਸ ਆ। ਗਾਹਾਂ ਨੂੰ ਆਪਾਂ ਇਹਨੂੰ ਐਕਸਪੈਂਡ ਕਰੀਏ, ਬਿਲਕੁਲ ਕਰਕੇ ਜਾਣਦੀ, ਜਿੱਥੇ ਲਾਇਬ੍ਰੇਰੀ ਹੋਵੇ, ਲੋਕੀ ਜਾ ਕੇ ਦੇਖ ਸਕਣ ਵੀ ਕੈਲੀਫੋਰਨੀਆ ਦੀ ਖੇਤੀ ਦੇ ਵਿੱਚ ਆਹ ਹੋ ਰਿਹਾ, ਮੈਨੂੰ ਕੋਈ ਵੀ ਇਸ਼ੂ ਆ ਉੱਥੋਂ ਲੱਭ ਸਕਣ। ਜੀ ਥੈਂਕ ਯੂ। ਬਿਲਕੁਲ। ਸੋ ਆਪਣਾ ਸਾਥ ਇਦਾਂ ਹੀ ਬਣਿਆ ਰਹੂਗਾ। ਅਗਲੇ ਸਾਲ ਫੇਰ ਮਿਲਾਂਗੇ ਹੋਰ ਨਵੀਆਂ ਆਸਾਂ ਉਮੀਦਾਂ ਦੇ ਨਾਲ, ਨਵੀਆਂ ਗੱਲਾਂ ਬਾਤਾਂ ਦੇ ਨਾਲ। ਤੇ ਜਸਬੀਰ ਭਾਜੀ, ਬੜੀ ਮਿਹਰਬਾਨੀ, ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਹੈਪੀ ਨਿਊ ਈਅਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਪੀ ਨਿਊ ਈਅਰ ਸਾਰਿਆਂ ਨੂੰ।